ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਜਿਹੜੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਜਿਹੜੀ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 29 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਤੋਂ। ਪੰਜਾਬ ਦੇ ਵਿੱਚ ਜਿਹੜੀਆਂ ਫੌਜੀ ਮਸ਼ਕਾਂ ਹੋ ਰਹੀਆਂ ਨੇ, ਅੱਜ ਤੋਂ ਕਈ ਦਹਾਕੇ ਪਹਿਲਾਂ ਵੀ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਫੌਜੀ ਮਸ਼ਕਾਂ ਹੋਈਆਂ ਸਨ ਤੇ ਉਹ ਇਤਿਹਾਸ ਗਵਾਹ ਕਿ ਉਸ ਸਮੇਂ ਕੀ ਵਾਪਰਿਆ ਸੀ। ਘੱਲੂ ਘਾਰੇ ਦੇ ਦਿਨਾਂ ਦੇ ਵਿੱਚ ਕਹਿੰਦੇ ਪੰਜਾਬ ਦੇ ਵਿੱਚ ਫੌਜੀ ਮਸ਼ਕਾਂ ਕਿਉਂ? ਬਿਲਕੁਲ ਜੀ, ਇਹ ਸਵਾਲ ਇਸ ਲਈ ਹੈ ਕਿ ਪਿਛਲੇ ਦਿਨਾਂ 'ਚ ਭਾਰਤ ਔਰ ਪਾਕਿਸਤਾਨ ਦੇ ਵਿੱਚ ਜਿਹੜਾ ਤਣਾਅ ਵਾਲਾ ਮਾਹੌਲ ਰਿਹਾ, ਜਿਹਨੂੰ ਫਿਰ ਮਿਸ਼ਨ ਸੰਦੂਰ ਦੇ ਨਾਂ ਤੇ ਇਹ ਸਟ੍ਰਾਈਕ ਵਗੈਰਾ ਹੋਈ, ਫੌਜੀ ਕਾਰਵਾਈ ਹੋਈ, ਤੇ ਉਹ ਤੋਂ ਬਾਅਦ ਕਿੰਨੇ ਹੀ ਸਵਾਲ ਸਰਕਾਰ ਮੂਹਰੇ ਖੜੇ ਹੋਏ ਜਿਨ੍ਹਾਂ ਤੋਂ ਸਰਕਾਰ ਭਗੌੜਾ ਹੁੰਦੀ ਵੀ ਨਜ਼ਰ ਆਈ। ਤੇ ਉਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਇੱਕ ਵਾਰ ਫਿਰ ਐਲਾਨ ਹੁੰਦੇ ਨੇ ਕਿ ਸਰਹੱਦੀ ਸੂਬਿਆਂ ਦੇ ਵਿੱਚ ਮੌਕ ਡਰਿਲ ਬਲੈਕ ਆਊਟ ਦੁਬਾਰਾ ਹੋਏਗਾ ਜੀ, ਔਰ ਇਹਦੀ ਬਕਾਇਦਾ ਤੌਰ ਤੇ ਤਰੀਕ ਦੇ ਦਿੱਤੀ ਗਈ 29 ਮਈ। ਤੇ ਫਿਰ 29 ਮਈ ਦੇ ਹਵਾਲੇ ਨਾਲ ਪਤਾ ਲੱਗ ਰਿਹਾ ਕਿ ਪੰਜਾਬ ਦੇ ਵਿੱਚੋਂ ਇਹ ਜਾਣਕਾਰੀ ਵੀ ਸਾਂਝੀ ਹੋਈ ਗਈ ਕਿ ਜਿਨ੍ਹਾਂ ਨੇ ਇਹ ਪ੍ਰੈਕਟਿਸ ਕਰਨੀ ਹੁੰਦੀ ਆ ਉਹ ਸਾਰੀਆਂ ਟੀਮਾਂ ਇਹਨਾਂ ਦਿਨਾਂ ਦੇ ਵਿੱਚ ਕਿਸੇ ਆਲਰੇਡੀ ਕਿਸੇ ਕੈਂਪ 'ਚ ਨੇ, ਇਸ ਲਈ ਉਹ ਇਸ ਤਰੀਕ ਨੂੰ ਨਹੀਂ ਹੋ ਸਕਦੀ। ਠੀਕ ਹੈ। ਤੇ ਕੇਂਦਰ ਨੇ ਫਿਰ ਉਹ ਸਾਰਿਆਂ ਸੂਬਿਆਂ ਦੀਆਂ, ਖਾਸ ਕਰਕੇ ਕਿਉਂਕਿ 4 ਸੂਬੇ ਪਹਿਲਾਂ ਲਏ ਗਏ ਸੀ, ਪੰਜਾਬ, ਰਾਜਸਥਾਨ, ਗੁਜਰਾਤ ਤੇ ਜੰਮੂ ਕਸ਼ਮੀਰ, ਜਿਹੜੇ ਸਿੱਧੇ ਪਾਕਿਸਤਾਨ ਦੀ ਸਰਹੱਦ ਨਾਲ ਬਾਰਡਰ ਨਾਲ ਲੱਗਦੇ ਨੇ। LOC ਹੈ ਉੱਤਰ ਤੇ ਇੱਧਰ ਆਪਣੀ ਸਰਹੱਦ ਹੈ। ਸੋ ਸਾਰੀ ਪ੍ਰਕਿਰਿਆ ਦੇ ਵਿੱਚ ਇਹ ਤੈਅ ਹੋਇਆ ਸੀਗਾ। ਫਿਰ ਇਹਨੂੰ ਅੱਗੇ ਪਾ ਦਿੱਤਾ ਗਿਆ ਤੇ ਪੰਜਾਬ ਦੇ ਵਿੱਚ ਕਹਿੰਦੇ ਜੀ ਅਸੀਂ 3 ਜੂਨ ਨੂੰ ਕਰਾਂਗੇ। ਠੀਕ ਹੈ। ਮਤਲਬ ਜੂਨ ਦਾ ਪਹਿਲਾ ਹਫ਼ਤਾ ਪੰਜਾਬ ਇੱਕ ਵੱਖਰੀ ਸੰਵੇਦਨਾ ਚੋਂ ਲੰਘ ਰਿਹਾ ਹੁੰਦਾ, ਇੱਕ ਵੱਖਰੇ ਤਰ੍ਹਾਂ ਦੀ ਭੀੜ ਚੋਂ ਲੰਘ ਰਿਹਾ ਹੁੰਦਾ। ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਲੋਕ, ਸਿੱਖ ਭਾਈਚਾਰਾ, ਸਮੁੱਚੀ ਲੋਕਾਈ 'ਚ ਜਿੱਥੇ ਵੀ ਵਿਅਕਤੀ ਬੈਠਾ, ਉਹ ਇਹਨਾਂ ਦਿਨਾਂ ਦੇ ਵਿੱਚ ਇੱਕ ਵੱਖਰਾ ਦਰਦ, ਵੱਖਰਾ ਸੇਕ ਮਹਿਸੂਸ ਕਰਦਾ। ਕਿਉਂਕਿ ਜਿਸ ਤਰ੍ਹਾਂ ਫੌਜੀ ਚੜ੍ਹ ਆਏ ਸੀਗੇ ਦਰਬਾਰ ਸਾਹਿਬ ਦੇ ਉੱਤੇ ਤੇ ਉਸ ਤੋਂ ਬਾਅਦ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਕੀਤਾ ਗਿਆ, ਸੋ ਉਹ ਸਾਰੀ ਪ੍ਰਕਿਰਿਆ ਦਾ ਇੱਕ ਵੱਖਰਾ ਮਾਹੌਲ ਹੁੰਦਾ। ਸੋ ਉਹਨਾਂ ਦਿਨਾਂ ਦੇ ਵਿੱਚ ਫਿਰ ਚਾਹੇ ਮੌਕ ਡਰਿਲ ਹੈ, ਚਾਹੇ ਬਲੈਕ ਆਊਟ ਹੈ ਨਾ, ਇਹ ਉਹੀ ਜਿਹਾ ਇੱਕ ਦ੍ਰਿਸ਼ ਜਿਹਾ ਕ੍ਰੀਏਟ ਹੋਣਾ ਮਤਲਬ ਇਹ ਚਿੰਤਾਜਨਕ ਲੱਗ ਰਿਹਾ ਸੀ। ਸੋ ਫਿਰ ਇਸ ਲਈ 3 ਤਰੀਕ ਜਦੋਂ ਫਾਈਨਲ ਹੁੰਦੀ ਹੈ ਤਾਂ ਉਹਦਾ ਵੀ ਇੱਕ ਵਾਰ ਆਵਾਜ਼ ਉੱਠਦੀ ਹੈ, ਸਰਕਾਰ ਨੂੰ ਚਿਤਾਇਆ ਜਾਂਦਾ ਕਿ ਵੀ ਇਹ ਨਾ ਕਰੋ, ਇਹਨਾਂ ਦਿਨਾਂ 'ਚ ਇਹਨੂੰ ਅੱਗੇ ਪਿੱਛੇ ਕਰੋ। ਤੇ ਪਤਾ ਨਹੀਂ ਜੀ ਫਿਰ ਕੀ ਹੋਇਆ ਤੇ ਹੁਣ ਚੱਕ ਕੇ ਫਿਰ 31 ਮਈ ਕਰਤੀ। ਮਤਲਬ 29 ਮਈ ਤੋਂ 3 ਜੂਨ ਕੀਤਾ ਸੀ, 3 ਜੂਨ ਤੋਂ ਫਿਰ ਹੁਣ 31 ਮਈ ਕਰਤੀ। ਮਤਲਬ ਦਿਨ ਜੇ ਤਾਂ ਉਹੀ ਨੇ ਇਹ ਲੈ ਦੇ ਕੇ। ਸੋ ਪਤਾ ਨਹੀਂ ਸਰਕਾਰਾਂ ਦੀ ਇਹਦੇ ਪਿੱਛੇ ਕੀ ਮਨਸ਼ਾ ਕਿਉਂ ਨਹੀਂ ਹੈ, ਪਰ ਅਗਲੇ ਕਹਿੰਦੇ ਜੀ ਅਸਾਂ ਜੀ ਇਕੱਲੇ ਤੁਹਾਡੇ ਥੋੜ੍ਹਾ ਕਰ ਰਹੇ ਹਾਂ, 5 ਸੂਬਿਆਂ 'ਚ ਕਰ ਰਹੇ ਹਾਂ। ਸੋ ਹੁਣ 4 ਸੂਬੇ ਇਹ ਸੀਗੇ ਜਿਹੜੇ ਸਰਹੱਦ ਨਾਲ ਲੱਗਦੇ ਨੇ, ਗੁਜਰਾਤ, ਰਾਜਸਥਾਨ, ਜੰਮੂ ਕਸ਼ਮੀਰ ਤੇ ਪੰਜਾਬ ਜੀ। ਉਹ ਤੋਂ ਬਿਨਾਂ ਇਹਦੇ ਵਿੱਚ ਹਰਿਆਣਾ ਸ਼ਾਮਿਲ ਕੀਤਾ ਤੇ ਪੰਜਾਬ ਦੀ ਰਾਜਧਾਨੀ, ਵੈਸੇ ਉਹਨਾਂ ਲਈ ਤਾਂ ਯੂਟੀ ਹੈ, ਵੱਖਰਾ ਸਟੇਟ ਹੈ ਚੰਡੀਗੜ੍ਹ, ਉਹਨਾਂ ਨੇ ਉਹ ਸ਼ਾਮਿਲ ਕੀਤਾ। ਸੋ ਇਸ ਤਰ੍ਹਾਂ ਇਹ ਉਹਨਾਂ ਦੀ ਨਜ਼ਰ 'ਚ 6 ਸੂਬੇ ਤੇ ਆਪਾਂ ਜੇ ਗੱਲ ਕਰਨੀ ਹੋਵੇ ਤਾਂ 5 ਸੂਬੇ ਤੇ ਇੱਕ ਸਾਡੀ ਰਾਜਧਾਨੀ ਸਣੇ, ਇਹ ਥਾਵਾਂ ਦੇ ਉੱਤੇ ਹੁਣ ਇਹ ਮੌਕ ਡਰਿਲ ਤੇ ਜਿਹੜੀ ਉਹ ਹੈਗੀ ਹੈ ਬਲੈਕ ਆਊਟ ਦੀ ਸਥਿਤੀ, ਇਹ 31 ਮਈ ਨੂੰ ਹੋਏਗੀ। 31 ਮਈ ਮਤਲਬ ਸਾਡਾ ਇੱਥੇ ਸ਼ਨੀਵਾਰ ਦੀ ਸ਼ਾਮ ਹੋਏਗੀ ਤੇ ਉਸ ਦਿਨ ਇੱਥੇ ਸ਼ਾਮ ਨੂੰ 7-7:30 ਵਜੇ ਸਾਇਰਨ ਵੱਜਣਗੇ, ਫਿਰ ਉਵੇਂ ਮੌਕ ਡਰਿਲ ਹੋਏਗੀ ਤੇ ਉਸ ਤੋਂ ਬਾਅਦ ਬਲੈਕ ਆਊਟ ਵਗੈਰਾ ਵੀ ਹੋਏਗਾ। ਸੋ ਇਸ ਪ੍ਰਕਿਰਿਆ 'ਚ ਕਈਆਂ ਨੂੰ ਇਹ ਵੀ ਲੱਗਦਾ ਕਿ ਕਿਤੇ ਦੁਬਾਰਾ ਫੌਜੀ ਕਾਰਵਾਈ ਨਾ ਹੋਣੀ ਹੋਵੇ, ਦੁਬਾਰਾ ਜੰਗ ਵਾਲੀ ਸਥਿਤੀ 'ਚ ਨਾ ਜਾਣਾ ਹੋਵੇ, ਜਾਂ ਉੱਧਰੋਂ ਕੋਈ ਖਤਰਾ ਨਾ ਖੜਾ ਹੋਵੇ, ਇਸ ਲਈ ਤਿਆਰ ਕੀਤਾ ਜਾ ਰਿਹਾ। ਸੋ
ਇੱਕ ਵਾਰ ਫਿਰ ਲੋਕਾਂ ਨੂੰ ਫਿਕਰ 'ਚ ਪਾ ਦਿੱਤਾ। ਪਰ ਵੀ ਇੱਕ ਪਾਸੇ ਕਰੋਨਾ ਦਾ ਫਿਕਰ ਵੱਧ ਰਿਹਾ, ਦੂਏ ਪਾਸੇ ਲਗਾਤਾਰ ਭਾਰਤ ਸਰਕਾਰ ਨਰਿੰਦਰ ਮੋਦੀ ਦਾ ਦਮ ਭਰੀ ਜਾਂਦੇ ਨੇ ਕਿ ਵੀ ਅਜੇ ਮਿਸ਼ਨ ਸੰਦੂਰ ਜਾਰੀ ਹੈ ਜੀ, ਮੇਰੀਆਂ ਰਗਾਂ 'ਚ ਦੌੜਦਾ ਜੀ ਸੰਦੂਰ ਤਾਂ ਹੁਣ, ਹੈ ਨਾ। ਸੋ ਉਹ ਸਾਰਿਆਂ ਦੇ ਵਿੱਚ ਇਹਦਾ ਮਤਲਬ ਅਜੇ ਜੰਗ ਦਾ ਮਾਹੌਲ ਟਲਿਆ ਨਹੀਂ ਹੈ। ਅਮਰੀਕਾ ਦਾ ਜਿਵੇਂ ਫਿਰ ਬਿਆਨ ਦੇਖ ਰਿਹਾ ਸੀਗਾ, ਉਹਨਾਂ ਨੇ ਕਿਹਾ ਕਿ ਵੀ ਭਾਰਤ ਔਰ ਪਾਕਿਸਤਾਨ ਵਿਚਾਲੇ ਗੋਲੀਬੰਦੀ ਕਰਾਉਣ 'ਚ ਅਸੀਂ ਰੋਲ ਨਿਭਾਇਆ। ਸੋ ਇਸ ਲਈ ਅਜੇ ਗੋਲੀਬੰਦੀ ਹੈ, ਜੰਗਬੰਦੀ ਨਹੀਂ ਹੋਈ। ਜੀ ਬਿਲਕੁਲ, ਤੁਸੀਂ ਬਹੁਤ ਸਹੀ ਤੇ ਸਟੀਕ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਕਿ ਹਰ ਪੰਜਾਬੀ ਇਹਨਾਂ ਦਿਨਾਂ ਦੇ ਦੌਰਾਨ ਸੰਵੇਦਨਾ ਦੇ ਮਾਹੌਲ ਦੇ ਵਿੱਚੋਂ, ਸੰਵੇਦਨਾ ਵਾਲੀ ਮਾਨਸਿਕਤਾ ਦੇ ਵਿੱਚੋਂ ਗੁਜ਼ਰਦਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਸ਼ਰਮਾ ਜੀ। ਇਹਨਾਂ ਜਿਹੜੀਆਂ ਜੋ ਵੀ ਵਾਪਰਿਆ ਉਹਦਾ ਜਿਹੜਾ ਮੁੱਢ ਆ ਉਹ ਮੋਰਚਿਆਂ ਤੋਂ ਹੀ ਵੱਜਿਆ ਸੀਗਾ। ਪੰਜਾਬੀਆਂ ਦੀਆਂ ਕੁਛ ਮੰਗਾਂ ਸਨ ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਮੋਰਚੇ ਲਾਉਣੇ ਪਏ। ਤੇ ਮੋਰਚੇ ਦੀ ਇੱਕ ਹੋਰ ਦੀ ਗੱਲ ਕਰੀਏ, ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਇੱਕ ਮੋਰਚਾ ਹੁਣ ਪੱਕਾ ਲੱਗਣ ਜਾ ਰਿਹਾ, ਔਰ ਉਸ ਮੋਰਚੇ ਦੀ ਜਿਹੜੀ ਸਟਰੈਂਥ ਹੈ ਉਹਦੇ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ, ਕਿਉਂਕਿ SKM ਜਿਹੜੀ ਕਿਸਾਨੀ ਦੀ ਇੱਕ ਬਹੁਤ ਵੱਡੀ ਧਿਰ ਹੈ, ਉਹ ਹੁਣ ਪੰਜਾਬ ਤੇ ਕੇਂਦਰ ਸਰਕਾਰ ਦੇ ਵਿਰੁੱਧ ਪੱਕਾ ਮੋਰਚਾ ਲਾਉਣ ਜਾ ਰਹੀ ਹੈ ਜੀ। ਪ੍ਰਵੀਨ ਜੀ, ਕੱਲ ਚੰਡੀਗੜ੍ਹ 'ਚ ਇੱਕ ਹੰਗਾਮੀ ਮੀਟਿੰਗ ਸੀ ਭਾਰਤੀ ਕਿਸਾਨ ਯੂਨੀਅਨ ਰਾਜਿਆਲ ਦੀ ਜੀ ਜੀ, ਤੇ ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਰੂਬਰੂ ਹੋਇਆ ਪ੍ਰੈਸ ਕਾਨਫਰੰਸ ਕੀਤੀ, ਜਿਹਦੇ 'ਚ ਉਹਨਾਂ ਨੇ ਐਲਾਨ ਕੀਤਾ ਕਿ ਅਗਸਤ ਮਹੀਨੇ 'ਚ ਪਾਣੀਆਂ ਦਾ ਪੱਕਾ ਮੋਰਚਾ ਲੱਗੇਗਾ। ਠੀਕ ਹੈ ਜੀ। ਤੇ ਉਹਦੇ ਨਾਲ ਕੁਝ ਹੋਰ ਅਹਿਮ ਮੰਗਾਂ ਦਾ ਹਵਾਲਾ ਉਹਨਾਂ ਨੇ ਦਿੱਤਾ ਤੇ ਉਹ ਕਹਿੰਦੇ ਕਿ ਇਹ ਮੋਰਚਾ ਨਾ ਤਾਂ ਇੱਕ ਜਥੇਬੰਦੀ ਲਾਊ, ਨਾ ਚਾਰ ਲਾਉਣਗੀਆਂ, SKM ਲਾਊਗਾ। ਅਸਲ 'ਚ ਕੀ ਹੈ ਕਿ ਬਲਵੀਰ ਸਿੰਘ ਰਾਜੇਵਾਲ ਨੂੰ ਮੈਂ ਦੇਖ ਰਿਹਾ ਕਿ ਉਹ ਕੁਛ ਮਹੀਨਿਆਂ ਤੋਂ ਪਾਣੀਆਂ ਦੇ ਮਸਲੇ ਤੇ ਕਾਫੀ ਗੰਭੀਰਤਾ ਨਾਲ ਗੱਲ ਵੀ ਰੱਖ ਰਹੇ ਸੀ ਤੇ ਉਹ ਮੋਰਚਾ ਲਾਉਣ ਦੀ ਤਿਆਰੀ ਵੀ ਕਰ ਰਹੇ ਸੀ। ਪਰ ਸਮੇਂ-ਸਮੇਂ ਉਹਨਾਂ ਨੂੰ ਆਪਣਾ ਮੋਰਚਾ ਅੱਗੇ ਪਾਉਣਾ ਪੈਂਦਾ ਰਿਹਾ, ਚਾਹੇ ਉਹ ਬੰਦੀ ਸਿੰਘ ਵਾਲਾ ਮੋਰਚਾ ਲੱਗ ਗਿਆ ਸੀਗਾ ਉਹਨਾਂ ਦਿਨਾਂ 'ਚ ਜਦੋਂ ਉਹਨਾਂ ਨੇ ਤਰੀਕ ਰੱਖੀ ਸੀ। ਫਿਰ ਉਹਨਾਂ ਨੂੰ ਲੱਗਿਆ ਕਿ ਇੱਕੋ ਸਮੇਂ ਦੋ ਫਰੰਟ ਖੋਲ੍ਹਣੇ ਠੀਕ, ਉਹਨਾਂ ਨੇ ਅੱਗੇ ਪਾ ਲਿਆ। ਫਿਰ ਡੱਲੇਵਾਲ ਤੇ ਪੰਨੂ ਭੰਦੇਰ ਉਹਨਾਂ ਨੇ ਜਦੋਂ ਸ਼ੰਭੂ ਖਨੌਰੀ ਲਾ ਲਿਆ ਸੀ, ਫਿਰ ਉਹਨਾਂ ਨੇ ਟਾਲਿਆ ਕਿ ਨਹੀਂ, ਟਕਰਾਅ 'ਚ ਨਹੀਂ ਪੈਣਾ। ਸੋ ਹੁਣ ਜਦੋਂ ਆ ਪਾਣੀਆਂ ਦੀ ਲੜਾਈ ਸ਼ੁਰੂ ਹੋਈ, ਜਦੋਂ ਆ ਡਰਾਮਾ ਸ਼ੁਰੂ ਹੋਇਆ ਪਾਣੀਆਂ ਦੀ ਵੰਡ ਦਾ, ਜਿਹਦਾ ਮੈਨੂੰ ਲੱਗਦਾ ਸਾਨੂੰ ਫਾਇਦਾ ਤਾਂ ਨਹੀਂ ਹੋਣਾ, ਨੁਕਸਾਨ ਆਉਂਦੇ ਸਮੇਂ ਅਸੀਂ ਕਾਫੀ ਵੱਡਾ ਕਰ ਬੈਠੇ ਹਾਂ। ਕੇਂਦਰ ਪੱਕੇ ਆਪਣੇ ਬੰਦੇ ਫਿੱਟ ਕਰ ਰਿਹਾ, ਕੇਂਦਰ ਪੱਕੇ ਆਪਣੇ ਕੈਡਰ ਫਿੱਟ ਕਰ ਰਿਹਾ, ਕੇਂਦਰ ਕੰਟਰੋਲ BBMP ਦਾ ਡੈਮਾਂ ਦਾ ਆਪਣੇ ਹੱਥ 'ਚ ਲੈ ਰਿਹਾ। ਸੋ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਪਾਣੀ ਵਾਲਾ ਮਸਲਾ ਇੱਕ ਵਾਰ ਫਿਰ ਮੁੱਖ ਧਾਰਾ 'ਚ ਆ ਗਿਆ ਤੇ ਚਰਚਾ 'ਚ ਆ ਗਿਆ। ਸੋ ਇਹ ਤੋਂ ਬਾਅਦ ਫਿਰ ਬਲਵੀਰ ਸਿੰਘ ਰਾਜੇਵਾਲ ਨੇ ਫਿਰ ਕਿਹਾ ਕਿ ਮੈਂ ਤਿਆਰੀ ਕੀਤੀ ਹੋਈ ਹੈ, ਮੈਂ ਧਰਨਾ ਲਾਊਂਗਾ। SKM ਨਾਲ ਉਹਨਾਂ ਦਾ ਰਾਬਤਾ ਹੋਇਆ, ਸ਼ਾਇਦ SKM ਨੇ ਫਿਰ ਉਹਤੇ ਹਾਮੀ ਭਰੀ ਕਿ ਆਪਾਂ ਸਾਰੇ ਇਹਦੇ ਤੇ ਮੋਰਚਾ ਲਾਈਏ। ਸੋ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇਹਦੇ ਨਾਲ ਜੇ SKM ਦੇ ਨਾਂ ਹੇਠ ਮੋਰਚਾ ਲੱਗਦਾ ਤਾਂ ਸ਼ਾਇਦ ਉਹਦਾ ਰੂਪ ਰੰਗ ਹੋਰ ਬਣੇ, ਉਹਦਾ ਮਹਾਂਦਰਾ ਕੁਝ ਹੋਰ ਬਣੇ। ਔਰ ਇਹਦੇ ਵਿੱਚ ਜਿਹੜੀਆਂ ਦੋ ਪਹਿਲੂ ਉਹ ਸ਼ਾਮਿਲ ਕਰ ਰਹੇ ਨੇ ਉਹ ਬਹੁਤ ਅਹਿਮ ਨੇ। ਇੱਕ ਤਾਂ ਉਹ ਕਹਿੰਦੇ ਵੀ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਵਾਲਾ ਇਹ ਨਿਯਮ ਲਿਆ ਕੇ ਲੋਕਾਂ ਤੋਂ ਜ਼ਮੀਨਾਂ ਖੋਹਣ ਦੀ ਗੱਲ ਹੈ, ਜਿਹਦੇ ਬਾਰੇ ਆਪਾਂ ਕੱਲ ਵਿਸਤਾਰਤ ਗੱਲ ਕਰਕੇ ਗਏ ਹਾਂ। ਸੋ ਉਸ ਹਵਾਲੇ ਨਾਲ ਕਿ ਜ਼ਮੀਨਾਂ ਜਬਰੀ ਖੋਹੀਆਂ ਜਾ ਰਹੀਆਂ। ਮੈਨੂੰ ਇਹ ਵੀ ਇੱਕ ਪਹਿਲੂ ਉੱਭਰ ਰਿਹਾ ਕਿ ਹੁਣ ਜਿਹੜੇ ਕਿਸਾਨ, ਜਿਹੜੇ ਖੇਤਾਂ ਦੇ ਮਾਲਕ ਕਿਸੇ ਸਮੇਂ ਇਸ ਗੱਲੋਂ ਖੁਸ਼ ਹੋਣ ਲੱਗ ਪਏ ਸੀ ਕਿ ਸਾਡੀ ਜ਼ਮੀਨ ਦਾ ਮੁੱਲ ਬਾਈ 1 ਕਰੋੜ ਲੱਗ ਗਿਆ, 2 ਕਰੋੜ ਲੱਗ ਗਿਆ, 3 ਕਰੋੜ ਲੱਗ ਗਿਆ, ਹੈ ਨਾ, ਉਹ ਹੁਣ ਸੁਚੇਤ ਹੋਏ ਨੇ। ਸਹੀ, ਉਹ ਸੁਚੇਤਤਾ ਦੇ ਵਿੱਚੋਂ ਇਹ ਜੇ ਇਸ ਮੋਰਚੇ ਦੇ ਵਿੱਚ ਇਹ ਪਹਿਲੂ ਉੱਭਰਦਾ ਕਿ ਵੀ ਲੈਂਡ ਪੂਲਿੰਗ ਤੁਸੀਂ ਕਰ ਲੈਂਦੇ ਹੋ ਤੇ ਗੱਲਾਂ ਕਰਦੇ ਹੋ ਕਿ ਵੀ ਲੈ ਵੀ ਤੈਨੂੰ 500 ਗਜ ਦਾ ਪਲਾਟ ਮਿਲ ਜਾਣਾ, ਇੱਕ ਬੜਾ ਸ਼ੋਰੂਮ ਮਿਲ ਜਾਣਾ, ਉਹ ਇਹ ਪਹਿਲੀ ਫਲੋਰ ਇੰਨੇ ਦੀ ਵਿਕ ਜਾਣੀ, ਦੂਈ ਇੰਨੇ ਦੀ, ਤੈਨੂੰ ਇੰਨੇ ਕਰੋੜ ਬਣ ਜਾਣਾ, ਤੇਰਾ ਤਾਂ 5 ਕਿੱਲਿਆਂ ਦਾ ਮੁੱਲ 1 ਕਿੱਲੇ 'ਚ ਮੁੜੇ ਹੋਣਾ। ਪਰ ਮੁੜਨਾ ਕਦੋਂ ਹੈ ਜੀ? 7 ਸਾਲ ਬਾਅਦ, 5 ਸਾਲ ਬਾਅਦ ਜਦੋਂ ਡਿਵੈਲਪ ਹੋਊਗਾ ਜੀ, ਫਿਰ ਤੁਹਾਨੂੰ ਦੇਵਾਂਗੇ। ਉਨੀ ਦੇਰ ਉਹ ਕੀ ਕਰੇ ਵੀ, ਪੈਸਾ ਤੁਸੀਂ ਕੋਈ ਦੇਣਾ ਨਹੀਂ, ਸਿੱਧਾ ਲੈਂਡ ਪੂਲਿੰਗ ਰਾਹੀਂ ਜ਼ਮੀਨ ਲੈ ਲੈਣੀ। ਤੇ ਫਿਰ ਇਸ ਪ੍ਰਕਿਰਿਆ 'ਚ ਉਹਦਾ ਕੀ ਬਣਨਾ? ਇਹ ਕਿੰਨੇ ਸਵਾਲ ਖੜੇ ਹੋ ਗਏ ਕਿ ਇਸ ਦੇ ਉੱਤੇ ਹੁਣ ਲੋਕਾਂ 'ਚ ਚਿੰਤਾ ਤੇ ਫਿਕਰ ਵਧਿਆ, ਜਿਸ ਨੂੰ ਜਥੇਬੰਦੀਆਂ ਨੇ ਧਰਾਤਲ ਤੇ ਲਿਆ ਕੇ ਲੜਾਈ ਲੜਨ ਦਾ ਫੈਸਲਾ ਕੀਤਾ। ਦੂਸਰਾ, ਉਹ ਕਹਿੰਦੇ ਕਿ ਟਰੰਪ ਸਰਕਾਰ ਜਿਵੇਂ ਵਪਾਰ ਕਰਨ ਨੂੰ ਫਿਰਦੀ ਹੈ ਨਾ, ਜ਼ੀਰੋ ਟਰੇਡ ਆਪਾਂ ਜਿਵੇਂ ਆਪਾਂ ਕਹਿ ਦਈਏ ਉਸ ਪੱਧਰ ਦੇ ਉੱਤੇ, ਉਹਦੇ ਵਿੱਚ ਹੁਣ ਭਾਰਤ ਸਰਕਾਰ, ਉਹ ਕਹਿੰਦੇ ਮੇਰੇ ਕੋਲ ਜਾਣਕਾਰੀ ਹੈ, ਰਾਜੇਵਾਲ ਕਹਿੰਦੇ ਕਿ ਭਾਰਤ ਸਰਕਾਰ ਗੁਪਚੁਪ ਤਰੀਕੇ ਨਾਲ ਆਸਟ੍ਰੇਲੀਆ ਨਾਲ, ਨਿਊਜ਼ੀਲੈਂਡ ਨਾਲ ਤੇ ਅਮਰੀਕਾ ਨਾਲ ਇਹ ਟਰੇਡ ਐਗਰੀਮੈਂਟ ਕਰਨ ਜਾ ਰਹੀ ਹੈ, ਜਿਹਦੇ ਨਾਲ ਭਾਰਤ ਦੀ, ਉਹ ਕਹਿੰਦੇ ਪੰਜਾਬ ਦੀ ਤਾਂ ਪੰਜਾਬ ਦੀ, ਪੂਰੇ ਮੁਲਕ ਦੀ ਕਿਸਾਨੀ ਉੱਡ ਜਾਣੀ ਆ, ਡੈਰੀ ਉੱਡ ਜਾਣੀ ਆ, ਪੋਲਟਰੀ ਫਾਰਮ ਉੱਡ ਜਾਣਾ। ਮਤਲਬ ਖੇਤੀ ਤੇ ਖੇਤੀ ਦੇ ਸਹਾਇਕ ਧੰਦਿਆਂ ਤੇ ਸਿੱਧੀ ਮਾਰ ਪੈਣੀ ਹੈ। ਜਦੋਂ ਕਾਰਪੋਰੇਟ ਘਰਾਣੇ, ਕਾਰਪੋਰੇਟ ਸੁਸਾਇਟੀਆਂ ਦਾ ਚੋਲਾ ਪਾ ਕੇ ਐਂਟਰ ਕਰਨਗੇ, ਪਤਾ ਹੀ ਨਹੀਂ ਲੱਗਣ ਦੇਣਾ ਤੁਹਾਨੂੰ ਕਿ ਹਾਂ ਤੁਹਾਡਾ ਸਾਰਾ ਕੁਝ ਕਿਵੇਂ ਖਾ ਲਿਆ, ਤੁਹਾਡੇ ਪੈਰਾਂ ਤੋਂ ਜ਼ਮੀਨ ਖਿੱਚ ਲੈਣੀ। ਜਿਵੇਂ ਹੁਣ ਸਰਕਾਰੀ ਗੋਦਾਮਾਂ ਨੂੰ ਇਹਨਾਂ ਦੇ ਸੇਲੋਆਂ 'ਚ ਬਦਲਤਾ,
ਸਹੀ ਤੇ ਹੈ। ਉਹ ਬਸ ਫਿਰ ਏਦਾਂ ਹੀ ਹੋਣਾ। ਉਹ ਕਹਿੰਦੇ ਕਿ ਇਸ ਲਈ ਇਹਦੇ ਖਿਲਾਫ ਲੜਾਈ ਲੜਨ ਦੀ ਲੋੜ ਹੈ। ਇਹ ਕੇਂਦਰ, ਉਹ ਕਹਿੰਦੇ ਕਿ ਚੁੱਪਚਾਪ ਬੁੱਕਲ 'ਚ ਬੈਠ ਕੇ ਗੁੜ ਭੰਨਣ ਨੂੰ ਫਿਰਦੀ, ਅਸੀਂ ਨਹੀਂ ਭੰਨਣ ਦਿਆਂਗੇ। ਸੋ ਇਹ ਦੋ ਪਹਿਲੂ ਹੈ। ਤੇ ਤੀਸਰਾ ਪਾਣੀਆਂ ਦਾ ਮਸਲਾ, ਤੇ ਪਾਣੀਆਂ ਦੇ ਮਸਲੇ ਨੂੰ ਉਹ ਤਿੰਨੋਂ ਪੱਖ ਤੋਂ ਛੂਹ ਰਹੇ ਨੇ। ਇੱਕ ਧਰਤੀ ਹੇਠਲੇ ਪਾਣੀ ਦਾ ਲੈਵਲ ਡਿੱਗਣਾ, ਦੂਸਰਾ ਦਰਿਆਈ ਪਾਣੀਆਂ ਦਾ ਜ਼ਹਿਰੀ ਹੋਣਾ, ਤੇ ਤੀਸਰਾ ਦਰਿਆਈ ਪਾਣੀਆਂ ਦੀ ਵੰਡ ਦਾ ਮਸਲਾ। ਸੋ ਇਹਨਾਂ ਤਿੰਨਾਂ ਪਹਿਲੂਆਂ ਨੂੰ ਛੂਹ ਕੇ ਉਹ ਵੱਡਾ ਮੋਰਚਾ ਲਾਉਣਗੇ। ਔਰ ਬਿਲਕੁਲ ਜੇ ਐਸਕੇਐਮ ਮੋਰਚਾ ਲਾਉਂਦਾ ਜੀ ਤਾਂ ਉਹਦਾ ਸੁਨੇਹਾ ਵੀ ਦੂਰ ਤੱਕ ਜਾਂਦਾ, ਤੇ ਉਹਦਾ ਅਸਰ ਰਸੂਖ ਵੀ ਅਸੀਂ 3 ਖੇਤੀ ਕਾਨੂੰਨਾਂ ਦੇ ਮਾਮਲੇ 'ਚ ਦੇਖਿਆ। ਹਾਂ, ਪਰ ਇੱਥੇ ਜਥੇਬੰਦੀਆਂ ਦੀ ਜ਼ਿੰਮੇਵਾਰੀ ਇਸ ਗੱਲੋਂ ਹੀ ਵਧਣੀ ਹੈ ਕਿ ਉਹੀ ਏਕਾ ਕੀ ਇੱਥੇ ਦੁਬਾਰਾ ਬਹਾਲ ਕਰ ਪਾਉਂਗੇ। ਸਹੀ ਹੈ। ਰੁੱਸੀਆਂ ਅੱਡ ਹੋਈਆਂ, ਟੁੱਟੀਆਂ, ਸ਼ੰਕਾ ਸ਼ੋਭਿਆਂ 'ਚ ਆਈਆਂ, ਸਵਾਲਾਂ ਦੇ ਘੇਰੇ 'ਚ ਆਈਆਂ, ਉਹ ਸਾਰਿਆਂ ਨੂੰ ਦਰੁਸਤ ਕਰਕੇ, ਉਹਨਾਂ ਦੀ ਮੁਰੰਮਤ ਕਰਕੇ ਸਾਰਿਆਂ ਨੂੰ ਨਾਲ ਲਿਆਉਂਗੇ। ਸੋ ਜਥੇਬੰਦੀਆਂ ਨੂੰ ਵੀ ਆਪਣੇ ਆਪ ਨੂੰ ਸਹੀ ਟਰੈਕ ਤੇ ਰੱਖਣ ਦੀ ਲੋੜ ਹੈ। ਉਹਨਾਂ ਨੂੰ ਲੋਕਾਂ ਦੇ ਵਿੱਚ ਆਪਣਾ ਵਿਸ਼ਵਾਸ ਖੋਇਆ ਹੋਇਆ ਬਹਾਲ ਕਰਨਾ ਪੈਣਾ। ਇਹ ਨਾ ਕਹਿਣ ਕਿ ਹੁਣ ਉਹ ਵਿਸ਼ਵਾਸ ਹੈਗਾ ਜੋ ਦਿੱਲੀ ਜਾਣ ਲੱਗੇ ਸੀ, ਜੀ ਸਹੀ ਉਹ ਹੈ। ਡਾਮਾਡੋਲ ਹੈ। ਸੋ ਉਸ ਨੂੰ ਮੁੜ ਕੇ ਕਿਵੇਂ ਬਹਾਲ ਕਰਨਾ, ਇਹ ਪਹਿਲੂ ਇਹਨਾਂ ਲਈ ਚੁਣੌਤੀ ਹੋਏਗਾ। ਔਰ ਸ਼ਾਇਦ ਉਸੇ ਦਾ ਫਾਰਮੂਲਾ ਇਹ ਕੱਢਿਆ ਜਾ ਰਿਹਾ ਕਿ ਐਸਕੇਐਮ ਦੀ ਬੈਠਕ 'ਚ ਮੋਰਚੇ ਦੀ ਤਰੀਕ, ਮੋਰਚੇ ਦਾ ਸਮਾਂ, ਸਥਾਨ, ਤਰੀਕਾਕਾਰ, ਸਾਰਾ ਕੁਝ ਉਹਦੇ ਵਿੱਚ ਤੈਅ ਹੋਊਗਾ, ਫਿਰ ਐਲਾਨ ਹੋਊਗਾ। ਉਮੀਦ ਕੀਤੀ ਜਾ ਰਹੀ ਹੈ ਕਿ ਅਗਸਤ ਦੇ ਪਹਿਲੇ ਹਫ਼ਤੇ ਇਹ ਪ੍ਰਕਿਰਿਆ ਹੋਵੇ, ਤੇ ਉਹਦੇ ਲਈ ਬਕਾਇਦਾ ਤੌਰ ਤੇ ਸਰਬ ਦਲ ਦੇ ਲੀਡਰਾਂ ਨੂੰ ਬੁਲਾ ਕੇ ਮੀਟਿੰਗਾਂ ਹੋਣਗੀਆਂ। ਉਹਨਾਂ ਨੂੰ ਪੁੱਛਿਆ ਜਾਊਗਾ ਤੁਸੀਂ ਆਪਣਾ ਸਟੈਂਡ ਕਲੀਅਰ ਕਰੋ ਵੀ ਬਤੌਰ ਲੀਡਰ ਜਾਂ ਬਤੌਰ ਪਾਰਟੀ। ਫਿਰ ਉਹ ਤੋਂ ਬਾਅਦ ਆਪਣੇ ਆਪਣੇ ਕੈਡਰ ਨੂੰ ਪਹਿਲਾਂ ਇਹਦੇ ਲਈ ਸਿਖਲਾਈ ਦਿੱਤੀ ਜਾਊਗੀ। ਫਿਰ ਪੰਜਾਬ ਭਰ ਦੇ ਵਿੱਚ ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਵਿੱਚ ਖਾਸ ਕਰ ਛੋਟੇ ਦੁਕਾਨਦਾਰ, ਵਪਾਰੀ ਵਰਗ, ਉਹਨਾਂ ਨੂੰ ਕਿ ਵੀ ਤੁਹਾਡੇ ਤੇ ਕੀ ਮਾਰ ਪੈਣੀ ਇਹਨਾਂ ਚੀਜ਼ਾਂ ਦੀ, ਉਹਨਾਂ ਨਾਲ। ਸੋ ਇੱਕ ਮਾਹੌਲ 2 ਮਹੀਨਿਆਂ 'ਚ ਕਹਿੰਦੇ ਸਿਰਜ ਕੇ ਫਿਰ ਅੰਦੋਲਨ ਚਾਹਾਂਗੇ। ਤੇ ਫਿਰ ਜੇਕਰ ਇਸ ਪ੍ਰਕਿਰਿਆ 'ਚੋਂ ਲੰਘ ਕੇ ਅੰਦੋਲਨ ਹੁੰਦਾ ਹੈ, ਫਿਰ ਸਰਕਾਰ ਜਾਂ ਤਾਂ ਹੁਣੇ ਨੱਪਣ ਨੂੰ ਫਿਰੂਗੀ ਕਿ ਹੁਣੇ ਚੱਕ ਲਓ, ਹੁਣੇ ਡਾਂਗ ਫੇਰ ਲਓ, ਹੁਣੇ ਕਰ ਲਓ, ਕਿਉਂਕਿ ਕੇਂਦਰ ਨੇ ਜੋ ਹਦਾਇਤ ਕਰਤੀ ਇਹਨਾਂ ਨੇ ਤਾਂ ਉਹ ਕਰਨਾ। ਜੀ ਜੋ ਸ਼ੰਭੂ ਖਨੌਰੀ ਕੀਤਾ ਕੇਂਦਰ ਦੇ ਇਸ਼ਾਰੇ ਤੇ, ਸਭ ਨੂੰ ਪਤਾ। ਸੋ ਹੁਣ ਜਾਂ ਫਿਰ ਉਹ ਇਹਨਾਂ ਨੂੰ ਮੇਜ਼ ਤੇ ਬਿਠਾਉਣ ਦੀ ਕੋਸ਼ਿਸ਼ ਕਰੂਗੀ ਕਿ ਆ ਜਾਓ, ਬੈਠੋ ਤੇ ਆਪਾਂ ਮਸਲਾ ਹੱਲ ਕਰੀਏ। ਪਰ ਇਹ ਕਹਿੰਦੇ ਕਿ ਜੋ ਕਰਨਾ ਸਰਕਾਰ ਕਰੇ, ਹੁਣੇ ਮੋਰਚਾ ਲੱਗ ਕੇ ਰਹੂਗਾ, ਪੱਕੇ ਨੱਕੇ ਲਾਵਾਂਗੇ। ਕਈ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਪਾਣੀਆਂ ਦੇ ਮਾਮਲੇ ਤੇ ਕਿਸਾਨ ਆਗੂਆਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਤਾਨਾ ਮਾਰ ਰਹੇ ਸੀਗੇ। ਸਾਨੂੰ ਪੂਰੀ ਉਮੀਦ ਹੈ ਵੀ ਮੁੱਖ ਮੰਤਰੀ ਸਾਹਿਬ ਇਸ ਧਰਨੇ ਦੇ ਵਿੱਚ ਜ਼ਰੂਰ ਜਾਣਗੇ, ਕਿਉਂਕਿ ਉਹ ਪਾਣੀਆਂ ਦੇ ਰਾਖੇ ਨੇ ਆਪਣੇ ਆਪ ਨੂੰ ਕਹਾਉਂਦੇ। ਪ੍ਰਵੀਨ ਜੀ, ਤਾਨਾ ਨਹੀਂ ਮਾਰ ਰਹੇ ਸੀ। ਜਿੱਦਣ ਉੱਥੇ ਮੋਰਚਾ ਚੱਲ ਰਿਹਾ ਸੀ ਤੇ ਉਸੇ ਦਿਨ ਇਹਨਾਂ ਨੇ ਵੀ ਜਥੇਬੰਦੀਆਂ ਚੋਂ ਵੀ ਰਾਜੇਵਾਲ ਤੇ ਇਹਨਾਂ ਦੇ ਨਾਲ ਦੀਆਂ ਸਹਿਯੋਗੀ ਕ੍ਰਾਂਤੀਕਾਰੀ ਜਥੇਬੰਦੀਆਂ ਤੇ ਹੋਰ ਕੁਝ ਜਥੇਬੰਦੀਆਂ ਨੇ ਐਲਾਨ ਕੀਤਾ ਸੀ। ਕਿਰਤੀ ਕਿਸਾਨ ਯੂਨੀਅਨ ਕੁਝ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਵੀ ਬੀਬੀਐਮਬੀ ਦਾ ਦਫ਼ਤਰ ਘੇਰਾਂਗੇ ਆ ਕੇ। ਤੇ ਉਦਣ ਸਰਕਾਰੀ ਅਫਸਰ ਇਹਨਾਂ ਨੂੰ ਕਹਿ ਰਹੇ ਸੀ ਕਿ ਕੁਝ ਕੈਡਰ ਜੀ ਉੱਧਰ ਭੇਜ ਦਿਓ ਜੀ, ਉੱਥੇ ਧਰਨੇ 'ਚ ਵੀ ਬਿਠਾਉਣੇ ਆ ਜੀ, ਉੱਥੇ ਬੰਦੇ ਘੱਟ ਹੈ ਜੀ। ਮਤਲਬ ਸਰਕਾਰ ਹੁਣ ਧਰਨਿਆਂ 'ਚ ਬਿਠਾਉਣ ਲਈ ਤਾਂ ਇਹਨਾਂ ਦੇ ਬੰਦੇ ਮੰਗਦੀ ਆ। ਉਹ ਜੇ ਕਿਸਾਨ ਧਰਨਾ ਲਾਉਣ ਤਾਂ ਗਲਤ ਆ ਜੀ, ਫਿਰ ਅਸੀਂ ਡਾਂਗ ਫੇਰਾਂਗੇ। ਨਹੀਂ, ਫਿਰ ਥੋੜਾ ਜਿਹਾ ਕਿਸਾਨ ਆਗੂਆਂ ਨੂੰ ਵੀ ਇਹ ਗੱਲ ਸੋਚਣੀ ਤੇ ਵਿਚਾਰਨੀ ਚਾਹੀਦੀ ਹੈ ਵੀ ਤੁਸੀਂ ਧਰਨੇ ਤੇ ਬੰਦੇ ਦੇਣ ਵਾਸਤੇ ਥੋੜਾ ਜਥੇਬੰਦੀਆਂ ਬਣਾਈਆਂ, ਤੁਸੀਂ ਤਾਂ ਹੱਕਾਂ ਲਈ ਲੜਨਾ ਹੈ। ਹਾਂਜੀ, ਚੰਗੀ ਗੱਲ ਹੈ। ਇਹਨਾਂ ਕੋਲ ਤਾਂ ਮਸ਼ੀਨਰੀ ਹੈ, ਸਾਰਾ ਕੁਛ ਹੈ, ਤਾਂ ਸਰਕਾਰੀ ਅਫਸਰ ਵੀ ਬਹਾ ਲੈਣਗੇ। ਤੁਸੀਂ ਤਾਂ ਉਹੀ ਲੜਨਾ। ਆਂਗਨਵਾੜੀ ਬਿਠਾ ਲਓ ਜੀ, ਹੈ ਨਾ, ਆਹ ਨਰੇਗਾ ਵਾਲੇ ਬਿਠਾ ਲਓ ਜੀ, ਡਿਊਟੀ ਵਾਲੇ ਪੁਲਿਸ ਵਾਲਿਆਂ ਨੂੰ ਬਿਠਾ ਲੈਂਦੇ ਨੇ ਸਿਵਲ ਕੱਪੜੇ ਪਵਾ ਕੇ। ਨਹੀਂ, ਦੇਖੋ, ਸੰਘਰਸ਼ਕਾਰੀਆਂ ਤੇ ਜਿਹੜੇ ਸੱਤਾਧਾਰੀ ਆ ਉਹਨਾਂ ਦੀ ਗੱਲ ਜਿਹੜੇ ਟੇਬਲ ਤੇ ਹੋ ਸਕਦੀ ਆ। ਹੋਰ ਸਮਝੌਤਿਆਂ 'ਚ ਪੈ ਕੇ ਸੰਘਰਸ਼ਕਾਰੀ ਵੀ ਖਤਮ ਹੈ, ਤੇ ਹੋਰ ਸਮਝੌਤਿਆਂ 'ਚ ਪੈ ਕੇ ਸੱਤਾਧਾਰੀਆਂ ਦਾ ਵੀ ਕੁਛ ਨਹੀਂ ਕੱਟਿਆ ਜਾਂਦਾ। ਉਹ ਬਸ ਟੇਬਲ ਹੀ ਹੈ ਇੱਕ ਜਿੱਥੇ ਟਾਕ ਹੋ ਸਕਦੀ ਹੈ, ਤੇ ਬਸ ਹੋਰ ਨਹੀਂ। ਉਹਨਾਂ 'ਚ ਸਾਂਝ ਪਿਆਲੀਆਂ ਨਾ ਜਿਹੜੀਆਂ, ਇਹ ਕੋਈ ਸੰਘਰਸ਼ਕਾਰੀ ਧਿਰਾਂ ਲਈ ਕੋਈ ਬਾਹਲੀ ਚੰਗੀ ਗੱਲ ਨਹੀਂ ਹੁੰਦੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਆਪਾਂ ਗੱਲ ਕਰੀਏ ਸਿਆਸੀ ਜਿਹੜਾ ਅਖਾੜਾ ਭਖਿਆ ਲੁਧਿਆਣੇ ਦੇ ਵਿੱਚ। ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜੀ, ਤੇ ਸਿਆਸੀ ਅਖਾੜਾ ਵੀ ਮੱਘ ਗਿਆ। ਹਾਂ, ਬਿਲਕੁਲ ਪ੍ਰਵੀਨ ਜੀ, ਅਜੇ ਬੀਜੇਪੀ ਦੇ ਉਮੀਦਵਾਰ ਦਾ ਇੰਤਜ਼ਾਰ ਹੈ। 3-4 ਨਾਮ ਕਹਿੰਦੇ ਸ਼ਾਰਟਲਿਸਟ ਹੋਏ ਨੇ ਜੀ, ਪਰ ਉਹ ਨਾਮ ਜਿਸ ਤਰ੍ਹਾਂ ਦੇ ਨਾਮ ਚਰਚਾ 'ਚ ਨੇ, ਜੇ ਉਹਨਾਂ 'ਚੋਂ ਕੋਈ ਨਾਮ ਹਲਕਾ ਫੁਲਕਾ ਨਾਮ ਆ ਗਿਆ, ਫਿਰ ਇਹਦਾ ਮਤਲਬ ਕੀ ਬੀਜੇਪੀ ਉਸੇ ਸਟ੍ਰੈਟਜੀ ਤੇ ਕੰਮ ਕਰ ਰਹੀ ਹੈ ਜਿਹਦੀ ਆਪਾਂ 2 ਦਿਨ ਪਹਿਲਾਂ ਜ਼ਿਕਰ ਕਰਕੇ ਹਟੇ ਹਾਂ ਕਿ ਇੱਥੇ ਆਪਾਂ ਕੇਜਰੀਵਾਲ ਦਾ ਰਾਹ ਰੋਕਣਾ, ਬਾਕੀ ਗੱਲਾਂ ਬਾਅਦ ਦੀਆਂ। ਪਰ ਉਹ ਨਾਲ ਇਹ ਵੀ ਪੈਰਲਲ ਸਟ੍ਰੈਟਜੀ ਤੇ ਕੰਮ ਕਰ ਰਹੀ ਹੈ ਕਿ ਕਿਤੇ ਇਹ ਨਾ ਹੋਵੇ ਕਿ ਇਸ ਚੱਕਰ 'ਚ ਅਸੀਂ 227 ਲਈ ਕਾਂਗਰਸ ਦੇ ਪੈਰ ਲਵਾ ਜਾਈਏ ਕਿਤੇ, ਹੈ ਨਾ। ਪਰ ਉਹ ਇਹਦੇ ਉੱਤੇ ਵੀ ਹੈ ਕਿ ਜੇ ਭਾਰਤ ਕੁਛ ਨਾ ਆਸ਼ੂ ਗਰੰਟੀ ਦੇ ਦੇਵੇ ਕਿ ਤੈਨੂੰ ਜਿਤਾ ਦਿੰਦੇ ਆ, ਬਾਅਦ 'ਚ ਸਾਡੇ ਕੰਨੀ ਆ ਜਾਵੇ, ਅਸੀਂ ਇਹ ਨਰੇਟਿਵ ਸਿਰਜੀਏ ਕਿ ਬੀਜੇਪੀ ਨੇ ਤਾਂ ਗੁਪਤ ਤਰੀਕੇ ਨਾਲ ਜੇ ਸਾਥ ਦਿੱਤਾ ਤਾਂ ਆਸ਼ੂ ਦਾ ਦਿੱਤਾ, ਜਾਂ ਇਹ ਚੱਲ ਜਾਏ ਲੋਕਾਂ 'ਚ ਕਿ ਬਿੱਟੂ ਨੇ ਆਪਣਾ ਵੀ ਕਰਜ਼ਾ ਮੋੜਿਆ, ਬਿੱਟੂ ਦਾ ਸਾਥ ਦਿੱਤਾ ਸੀ, ਇਹਨੇ ਇਸ ਲਈ ਇਹਨੇ ਬਿੱਟੂ ਦਾ ਸਾਥ ਦਿੱਤਾ। ਇਸ ਹਲਕੇ 'ਚ 18,000 ਦੀ ਲੀਡ ਸੀ ਬਿੱਟੂ ਦੀ,
ਸਹੀ ਸੋ ਹੈ। ਇਹ ਹਲਕਾ ਉਹ ਹੈ ਜਿੱਥੋਂ 2 ਵਾਰ ਭਰਤ ਭੂਸ਼ਣ ਆਸ਼ੂ ਐਮਐਲਏ ਰਿਹਾ, ਪੰਜਾਬ 'ਚ ਮੰਤਰੀ ਬਣਿਆ। ਸੋ ਇਸ ਲਈ ਇਸ ਤਰ੍ਹਾਂ ਦੇ ਤੇ ਵੀ ਰਾਜਨੀਤੀ ਦੀਆਂ ਕੁਝ ਬਣਤਰਾਂ ਬੁਣੀਆਂ ਜਾ ਰਹੀਆਂ ਨੇ। ਪਰ ਕੱਲ ਭਾਰਤ ਭੂਸ਼ਣ ਆਸ਼ੂ ਨੇ ਕਾਗਜ਼ ਭਰਤੇ ਜੀ, ਤੇ ਕਾਗਜ਼ ਭਰਨ ਲੱਗੇ ਰਾਜਾ ਵੜਿੰਗ ਆਏ, ਠੀਕ ਹੈ। ਚਾਹੇ ਉਹਨਾਂ ਨੂੰ ਭੁਪੇਸ਼ ਬਘੇਲ ਹੀ ਲੈ ਕੇ ਆਏ, ਕਿਵੇਂ ਲੈ ਕੇ ਆਏ ਸਾਰਿਆਂ ਨੂੰ ਪਤਾ, ਤੇ ਫਿਰ ਵੀ ਉਹ ਪਿੱਛੇ ਜੇ ਖੜੇ ਸੀ। ਫਿਰ ਭਾਰਤ ਭੂਸ਼ਣ ਆਸ਼ੂ ਅੱਗੇ ਬੁਲਾ ਕੇ ਬਾਂਹ ਤੋਂ ਫੜ ਕੇ ਕਹਿ ਰਿਹਾ ਸੀ, ਆਹ ਦੇਖ ਲਓ, ਆਹ ਖੜਾ ਪ੍ਰਧਾਨ ਸਾਡਾ, ਕਹਿੰਦੇ ਸੀ ਪ੍ਰਧਾਨ ਨਹੀਂ ਆਉਂਦਾ, ਐ ਨਹੀਂ ਹੁੰਦਾ, ਆਹ ਦੇਖੋ, ਹੈ ਨਾ। ਸੋ ਤੁਸੀਂ ਆਪਣੇ ਪ੍ਰਧਾਨ ਦੇਖ ਲਓ ਕਿੱਥੇ ਨੇ, ਉਹ ਇਦਾਂ ਦੀਆਂ ਗੱਲਾਂ। ਚਲੋ, ਜੀ, ਅਸਲ 'ਚ ਕੱਲ ਅਕਾਲੀ ਉਮੀਦਵਾਰ ਪਰੋਪਕਾਰ ਸਿੰਘ ਨੇ ਵੀ ਕਾਗਜ਼ ਦਾਖਲ ਕੀਤੇ ਨੇ। ਠੀਕ ਹੈ, ਉਹਨਾਂ ਨਾਲ ਨਾਮੀ ਲੀਡਰ ਵੱਡੇ ਸੀਗੇ, ਦਲਜੀਤ ਸਿੰਘ ਚੀਮਾ, ਅਮੇਸ਼ਿੰਦਰ ਗਰੇਵਾਲ, ਹੈ ਨਾ, ਕੁਝ ਹੋਰ ਲੀਡਰ, ਬਲਵਿੰਦਰ ਸਿੰਘ ਭੂੰਦੜ, ਤੇ ਪਰ ਪ੍ਰਧਾਨ ਜੀ ਉਹਨਾਂ ਦੇ ਨਹੀਂ ਆਏ। ਠੀਕ ਹੈ, ਤੇ ਅੱਛਾ। ਪਰੋਪਕਾਰ ਸਿੰਘ ਉਹਨਾਂ ਨੇ ਸਾਦੇ ਰੂਪ ਦੇ ਵਿੱਚ ਜ਼ਿਆਦਾ ਵੱਡਾ ਇਕੱਠ ਨਹੀਂ ਸੀਗਾ, ਤੇ ਉਹ ਕਹਿੰਦੇ ਜੀ ਅਸੀਂ ਤਾਂ ਜੀ ਨਿਯਮਾਂ ਦਾ ਪਾਲਣ ਕਰ ਰਹੇ ਹਾਂ ਜਿਹੜਾ ਚੋਣ ਕਮਿਸ਼ਨ ਨੇ ਦਿੱਤਾ। ਚਲੋ, ਪਰ ਲੋਕਾਂ 'ਚ ਚਰਚਾ ਕਿ ਪਰੋਪਕਾਰ ਸਿੰਘ ਸਿਆਣੇ, ਸਮਝਦਾਰ, ਸਾਊ ਸ਼ਖਸੀਅਤ ਦੇ ਮਾਲਕ ਨੇ, ਪਰ ਬਈ ਜਿੱਤਣਾ ਔਖਾ ਹੈ, ਕਿ ਮੁਕਾਬਲਾ ਤਾਂ ਆਸ਼ੂ ਦਾ, ਸੰਜੀਵ ਅਰੋੜਾ ਦਾ, ਜਾਂ ਬੀਜੇਪੀ ਦਾ ਜੇ ਤਕੜਾ ਉਮੀਦਵਾਰ ਕੋਈ ਆ ਗਿਆ ਫਿਰ ਇਹਨਾਂ 'ਚ ਹੋਊਗਾ। ਫਿਰ ਦੂਏ ਪਾਸੇ ਭਾਰਤ ਭੂਸ਼ਣ ਆਸ਼ੂ ਨੇ ਕਾਗਜ਼ ਭਰੇ, ਤੇ ਭਾਰਤ ਭੂਸ਼ਣ ਆਸ਼ੂ ਨੇ ਪੂਰਾ ਭੀੜ ਭੜੱਕਾ, ਦਮ ਖਮ, ਪੂਰੀ ਜ਼ੋਰ ਅਜਮਾਇਸ਼, ਬੜੇ ਲੀਡਰਾਂ ਦੀ ਕਤਾਰ, ਉਹ 'ਚ ਰਾਣਾ ਗੁਰਜੀਤ ਵੀ, ਉਹ 'ਚ ਚਰਨਜੀਤ ਚੰਨੀ ਵੀ, ਹੈ ਨਾ, ਉਹਦੇ ਵਿੱਚ ਫਿਰ ਬਘੇਲ ਵੀ, ਇੰਚਾਰਜ ਵੀ ਇਹਨਾਂ ਦਾ, ਪ੍ਰਧਾਨ ਵੀ ਨਹੀਂ ਸੀ ਤਾਂ ਭਾਰਤ ਭੂਸ਼ਣ ਆਸ਼ੂ ਦੇ ਨਾਲ ਕੱਲ ਖੜੇ ਨਹੀਂ ਹੈ ਤਾਂ ਪ੍ਰਤਾਪ ਬਾਜਵਾ। ਠੀਕ ਹੈ। ਪ੍ਰਤਾਪ ਬਾਜਵਾ ਵੀ ਉੱਥੇ ਦੂਰੀ 'ਚ ਮੰਨੇ ਜਾਂਦੇ ਨੇ, ਪਰ ਕਿਹਾ ਜਾ ਰਿਹਾ ਕਿ ਉਹ ਤਾਂ ਪਹਿਲਾਂ ਹੀ 7 ਸਮੁੰਦਰ ਪਾਰ ਗਏ ਹੋਏ ਨੇ ਜੀ, ਉਹ ਤਾਂ ਕਿਸੇ ਵਿਦੇਸ਼ੀ ਦੌਰੇ ਤੇ ਨੇ, ਇਸ ਲਈ ਨਹੀਂ ਆ ਸਕੇ। ਜੇ ਤਾਂ ਇਹਨਾਂ ਦਿਨਾਂ 'ਚ ਮੁੜਿਆ ਫਿਰ ਇੱਕ ਅੱਧਾ ਦਿਨ ਹੋ ਸਕਦਾ ਕਿਤੇ ਨਜ਼ਰ ਆ ਜਾਣ, ਨਹੀਂ ਤਾਂ ਅਗਲਾ ਕਹਿੰਦਾ ਆਪਾਂ ਤਾਂ 227 'ਚ ਜ਼ੋਰ ਮਾਰਾਂਗੇ, ਆਪਾਂ ਤਾਂ ਬਈ ਮੁੱਖ ਮੰਤਰੀ ਦੇ ਚਿਹਰੇ ਆ ਹੁਣ, ਅਗਲਾ ਤਾਂ ਉਹ ਫੀਲਿੰਗ ਚੁੱਕੀ ਫਿਰਦਾ। ਸਹੀ। ਚਲੋ, ਸੋ ਇਸ ਲਈ ਜੀ ਕੱਲ ਪੂਰੇ ਜ਼ੋਰ ਜਮਾਇਸ਼ ਨਾਲ ਇਹਨਾਂ ਨੇ ਕਾਗਜ਼ ਭਰਤੇ। ਹੁਣ ਸਭ ਦੀਆਂ ਨਜ਼ਰਾਂ ਹੋਣੀਆਂ ਆਮ ਆਦਮੀ ਪਾਰਟੀ ਦੇ ਕਾਗਜ਼ ਦਾਖਲ ਦੇ ਉੱਤੇ। ਉਹਦੇ ਵਿੱਚ ਮਤਲਬ ਕਿਵੇਂ ਭਗਵੰਤ ਮਾਨ, ਕਿਵੇਂ ਕੇਜਰੀਵਾਲ, ਮਨੀਸ਼ ਸਿਸੋਦੀਆ, ਕੌਣ ਆਉਂਦਾ ਕੌਣ ਨਹੀਂ, ਕਿਉਂਕਿ ਉਹਨਾਂ ਦੇ ਆਪਣੇ ਘਰੇ ਹੁਣ ਖਾਸਾ ਖਿਲਾਰਾ ਪੈਣ ਲੱਗਿਆ, ਖਾਸੀ ਤਣਾਅ ਵਾਲੀ ਸਥਿਤੀ ਬਣ ਗਈ ਹੈ। ਚਾਹੇ ਉਹ ਮਹਿਲਾ ਵਿੰਗ ਦੀ ਉਹਨਾਂ ਦੀ ਪ੍ਰਧਾਨ ਹੋਵੇ ਬੀਬੀ, ਚਾਹੇ ਉਹਨਾਂ ਦੇ ਬੁਲਾਰੇ ਹੋਣ, ਸੋਸ਼ਲ ਮੀਡੀਆ ਤੋਂ ਲੈ ਕੇ ਜਨਤਕ ਰੈਲੀਆਂ, ਸਮਾਗਮਾਂ 'ਚ ਉਹਨਾਂ ਦੇ ਖੁੱਲ੍ਹ ਕੇ ਸਵਾਲ ਹੋਣ ਲੱਗੇ ਨੇ ਵੀ ਤੁਸੀਂ ਦਿੱਲੀ ਵਾਲਿਆਂ ਨੇ ਇਹੀ ਕੰਮ ਫੜਿਆ, ਜਿਹੜਾ ਆਉਂਦਾ ਇੱਥੇ ਲੁੱਟ ਕੇ ਲੈ ਜਾਂਦਾ, ਆਪਣੀ ਟੀਮ ਲਿਆਉਂਦਾ, ਆਪਣਾ ਕੰਮ ਕਰਦਾ, ਹੁਕਮ ਚੜ੍ਹਦਾ। ਮਤਲਬ ਨਾ ਮੁੱਖ ਮੰਤਰੀ ਵਰਕਰਾਂ ਨੂੰ ਮਿਲੇ, ਨਾ ਇੰਚਾਰਜ ਮਿਲਣ ਜਿਹੜੇ ਪੰਜਾਬ ਦੇ ਲੱਗੇ ਨੇ, ਹੁਕਮ ਚਾੜ ਦਿੰਦੇ ਨੇ, ਐਸਾ ਕਰ ਦਿਓ, ਵੈਸਾ ਕਰ ਦਿਓ, ਆਹ ਕਰੋ, ਉਹ ਕਰੋ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਰੋਸਾ ਵਰਕਰਾਂ 'ਚ ਜਾਗਣ ਲੱਗਿਆ, ਤੇ ਆਮ ਆਦਮੀ ਪਾਰਟੀ ਲੁਧਿਆਣਾ 'ਚ ਪਿਛਲੇ 3 ਮਹੀਨਿਆਂ ਤੋਂ ਜ਼ੋਰ ਜਮਾਇਸ਼ 'ਚ ਹੈ ਕਿ ਕਿਸੇ ਦੂਜੀ ਪਾਰਟੀ ਦਾ ਕੋਈ ਲੀਡਰ ਵਰਕਰ ਤੋੜ ਲਈ, ਅਜੇ ਤੱਕ ਕੋਈ ਵੀ ਸਿਰੇ ਨਹੀਂ ਚੜ ਰਹੀ ਗੱਲ। ਸੋ ਇਹਦਾ ਮਤਲਬ ਇਹ ਵੀ ਉਤਰ ਗਿਆ ਜਿਹੜਾ ਸੱਤਾ ਕਿੰਨੀ ਆਉਂਦੀ ਸੀ। ਉਸ ਲਈ ਜਲੰਧਰ 'ਚ ਜਾ ਕੇ ਇੱਕ ਸ਼ਾਮਲ ਕੀਤਾ ਕੱਲ ਇੱਕ ਬੰਦਾ ਕੋਹਲੀ, ਹੈ ਨਾ, ਤੇ ਉਹ ਬੰਦਾ ਉਹ ਹੈ ਜਿਹੜਾ ਸੁਸ਼ੀਲ ਰਿੰਕੂ ਨੂੰ ਬੀਜੇਪੀ 'ਚ ਲੈ ਕੇ ਗਿਆ। ਤੇ ਅਗਲੇ ਕਹਿੰਦੇ ਵੀ ਇਹ ਤਾਂ ਬੀਜੇਪੀ ਨੇ ਆਪਣਾ ਬੰਦਾ ਭੇਜਿਆ ਕਿ ਚਲੋ ਵਪਾਰੀ ਭਾਈਚਾਰੇ ਦੇ ਕੰਮ ਹੋਈ ਜਾਣਗੇ, ਇੱਧਰ ਆਜੋ। ਤੇ ਕਹਿੰਦੇ ਸ਼ਾਮਲ ਆਮ ਆਦਮੀ ਪਾਰਟੀ 'ਚ ਹੋ ਰਿਹਾ ਸੀ, ਖੁਸ਼ ਬੀਜੇਪੀ ਵਾਲੇ ਹੋ ਰਹੇ ਸੀ। ਇਹ ਵੀ ਚਰਚਾ ਸਹੀ ਹੈ, ਬਿਲਕੁਲ। ਤੋ ਇਸ ਲਈ ਆਮ ਆਦਮੀ ਪਾਰਟੀ ਦਾ ਢਾਂਚਾ ਹਿੱਲਿਆ ਜ਼ਰੂਰ ਹੈ, ਪਰ ਜਿਮਨੀ ਚੋਣ 'ਚ ਸੱਤਾਧਾਰੀ ਧਿਰ ਕੋਲ ਕਾਫੀ ਐਜ ਹੁੰਦਾ, ਕਾਫੀ ਐਂਗਲਾਂ ਤੋਂ ਐਜ ਹੁੰਦਾ। ਡੰਡੇ ਦਾ ਜ਼ੋਰ, ਸੱਤਾ ਦਾ ਜ਼ੋਰ, ਪ੍ਰਸ਼ਾਸਨ ਦਾ ਜ਼ੋਰ, ਪੁਲਿਸ ਦਾ ਜ਼ੋਰ, ਮਸ਼ੀਨਰੀ, ਸਾਰਾ ਕੁਛ ਹੈ ਨਾ, ਤੰਤਰ ਜੰਤਰ। ਪਰ ਉਹਦੇ ਬਾਵਜੂਦ ਵੀ ਇਸ ਬਾਰੇ ਮੁਕਾਬਲਾ ਤਿਕੋਣਾ, ਨਹੀਂ ਤਾਂ ਫਿਰ ਆਮੋ ਸਾਹਮਣੇ ਦਾ ਬਣਨਾ ਹੀ ਬਣਨਾ, ਤੇ ਕਾਗਜ਼ ਭਰਨ ਦੇ ਨਾਲ ਹੀ ਇਹ ਰੰਗ ਚੜਨ ਲੱਗ ਪਿਆ ਜੀ। ਹਾਂਜੀ, ਬਿਲਕੁਲ ਸ਼ਰਮਾ ਜੀ, ਇਹ ਤਾਂ ਸੱਚਾਈ ਹੈ। ਔਰ ਜਿਹੜੀ ਸੱਤਾਧਾਰੀ ਧਿਰ ਹੁੰਦੀ ਆ ਉਹ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੇ ਹੋਰ ਮਸਲ ਪਾਵਰ, ਮਨੀ ਪਾਵਰ, ਸਾਰਾ ਕੁਝ ਹੀ ਵਰਤਦੀ ਹੈ, ਕਿਉਂਕਿ ਉਹਨੂੰ ਤਾਂ ਖੁੱਲ੍ਹ ਹੁੰਦੀ, ਉਹਨੇ ਕਿਹੜਾ ਕਿਸੇ ਤੇ ਛਾਪਾ ਮਾਰਨਾ ਹੁੰਦਾ। ਪਰ ਫਿਰ ਵੀ ਆਪਾਂ ਲੋਕ ਵੇਖੇ ਨੇ ਜ਼ਿਮਨੀ ਚੋਣਾਂ ਦੇ ਵਿੱਚ ਸੱਤਾਧਾਰੀਆਂ ਦੀ ਬੂਥ ਲਵਾਉਂਦੇ। ਇਹ ਬਾਦਲਾਂ ਨਾਲ ਵੀ ਹੋਇਆ, ਇਹ ਕਾਂਗਰਸ ਨਾਲ ਵੀ ਕਈ ਥਾਵਾਂ ਤੇ ਹੋਇਆ, ਤੇ ਇਹਨਾਂ ਨੇ ਤਾਂ ਆਉਂਦਾ ਹੀ ਸਵਾਦ ਚੱਖ ਲਿਆ ਸੀ ਜਦੋਂ 2022 ਵਾਲੀ ਭਗਵੰਤ ਮਾਨ ਵਾਲੀ ਮੁੱਖ ਮੰਤਰੀ ਦੇ ਹਲਕੇ 'ਚ। ਹਾਂਜੀ, ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਇੱਕ ਹੋਰ ਤਰਾਸਦੀ ਦੀ। 34 ਅਸਾਮੀਆਂ ਸੀਗੀਆਂ ਜਿਹੜੀਆਂ ਖੋਲ੍ਹੀਆਂ ਗਈਆਂ ਸੀ ਕਿਸੇ ਥਾਂ ਦੇ ਉੱਤੇ, ਤੇ 12,000 ਉਮੀਦਵਾਰ ਪਹੁੰਚੇ। 12,000 ਉਮੀਦਵਾਰ ਇਹਨਾਂ 34 ਅਸਾਮੀਆਂ ਦੇ ਲਈ ਪਹੁੰਚੇ। ਇਹ ਕਿੱਥੋਂ ਦੀ ਤਰਾਸਦੀ ਹੈ ਜੀ? ਇਹ ਪੰਜਾਬ ਦਾ ਪਹਿਲੂ ਹੈ, ਜਿੱਥੇ ਮੁੱਖ ਮੰਤਰੀ ਸਾਹਿਬ ਬੜੇ ਹੋਰਡਿੰਗ ਬੋਰਡ ਲਾ ਕੇ ਕਹਿੰਦੇ ਆ ਕਿ ਅਸੀਂ ਇੰਨਿਆਂ ਨੂੰ ਰੁਜ਼ਗਾਰ ਦੇਤਾ, ਹਾਂਜੀ, ਅਸੀਂ ਤਾਂ ਰੁਜ਼ਗਾਰ ਹੀ ਵੰਡਦੇ ਹਾਂ, ਰੁਜ਼ਗਾਰ ਦੇਣੇ ਆਏ ਆ। ਉੱਥੇ ਇਹ ਸਥਿਤੀ ਹੈ ਜੀ। ਪੰਜਾਬ ਦੇ ਮਾਡਰਨ ਜ਼ਿਲ੍ਹਿਆਂ 'ਚੋਂ ਇੱਕ ਜ਼ਿਲ੍ਹਾ, ਉਸ ਜ਼ਿਲ੍ਹੇ ਦਾ ਮਾਡਰਨ ਸ਼ਹਿਰ ਜੀ, ਇਹ ਜੀ ਮੋਹਾਲੀ ਦੀ ਘਟਨਾ ਹੈ। ਠੀਕ ਹੈ। ਮੋਹਾਲੀ ਦੀ ਜੁਡੀਸ਼ੀਅਲ ਕੋਰਟ ਦੇ ਵਿੱਚ 34 ਅਸਾਮੀਆਂ ਸੀਗੀਆਂ ਸੇਵਾਦਾਰ ਤੇ ਚੌਂਕੀਦਾਰਾਂ ਦੀਆਂ।
ਇਹਨਾਂ 34 ਅਸਾਮੀਆਂ ਦੇ ਸਾਹਮਣੇ 12,000 ਤੋਂ ਵੱਧ ਉਮੀਦਵਾਰ ਆਏ। 12,257 ਬੰਦੇ ਜੀ ਇਸ ਨੌਕਰੀ ਨੂੰ ਹਾਸਲ ਕਰਨ ਲਈ ਇੰਟਰਵਿਊ ਦੇਣ ਆਏ। ਹੂੰ ਪ੍ਰਵੀਨ ਜੀ, ਕਿਰਤ ਹੁੰਦੀ ਹੈ, ਉਹਦੇ ਵਿੱਚ ਕੋਈ ਛੋਟਾ ਬੜਾਪਣ ਨਹੀਂ ਹੁੰਦਾ। ਬਿਲਕੁਲ ਸਹੀ, ਬਿਲਕੁਲ। ਚਾਹੇ ਉਹ ਸੇਵਾਦਾਰ ਦੀ ਜ਼ਿੰਮੇਵਾਰੀ ਹੋਵੇ, ਚਾਹੇ ਉਹ ਚੌਕੀਦਾਰ ਦੀ ਜ਼ਿੰਮੇਵਾਰੀ ਹੋਵੇ, ਚਾਹੇ ਕਿਸੇ ਵੀ। ਇਹ ਸਰਕਾਰਾਂ ਨੇ ਪ੍ਰਸ਼ਾਸਨਿਕ ਤੌਰ ਤੇ ਉਹਨਾਂ ਨੂੰ ਦਰਜੇ ਦਿੱਤੇ ਨੇ, ਪਹਿਲਾ ਦਰਜਾ, ਦੂਜਾ ਦਰਜਾ, ਤੀਜਾ ਦਰਜਾ, ਚੌਥਾ ਦਰਜਾ। ਸੋ ਪਰ ਕਿਰਤ ਹੈ, ਸੱਚੀ ਕਿਰਤ ਹੈ। ਪਰ ਸਵਾਲ ਇਹ ਹੈ ਕਿ ਜਦੋਂ ਬੰਦਾ ਐਜੂਕੇਸ਼ਨ ਸਿਸਟਮ ਚੋਂ ਨਿਕਲ ਕੇ ਆਉਂਦਾ ਤਾਂ ਉਹ ਕਿਸੇ ਖਾਸ ਕਿੱਤੇ 'ਚ, ਖਾਸ ਪ੍ਰੋਫੈਸ਼ਨ 'ਚ, ਖਾਸ ਤਰ੍ਹਾਂ ਦੀ ਕਿਰਤ ਕਰਨ ਦੇ ਲਈ ਜਾਣਾ ਚਾਹੁੰਦਾ ਹੁੰਦਾ। ਇਸ ਲਈ ਉਹੀ ਜਿਹੀਆਂ ਕਿਤਾਬਾਂ ਪੜ੍ਹ ਕੇ, ਉਹੀ ਜਿਹੀਆਂ ਡਿਗਰੀਆਂ ਹਾਸਲ ਕਰਕੇ ਆਉਂਦਾ। ਜਿਹਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੈ ਤਾਂ ਉਹ ਤੋਂ ਡਾਕਟਰੀ ਦਾ ਕੰਮ ਹੀ ਲਿਆ ਜਾਣਾ ਚਾਹੀਦਾ ਫਿਰ। ਜੀ ਜੀ, ਹੈ ਨਾ। ਜੇ ਕਿਸੇ ਨੇ ਇੰਜੀਨੀਅਰਿੰਗ ਕੀਤੀ ਹੈ ਤਾਂ ਉਦੋਂ ਇੰਜੀਨੀਅਰਿੰਗ ਦਾ ਕੰਮ ਲਓ। ਜੇ ਕਿਸੇ ਨੇ ਸਿੱਖਿਆ ਦੇਣ ਦਾ ਕੰਮ ਚੁਣਿਆ, ਅਧਿਆਪਕ ਬਣਨਾ, ਪ੍ਰੋਫੈਸਰ ਬਣਨਾ, ਤਾਂ ਉਹਨੂੰ ਉਸ ਕੰਮਾਂ 'ਚ ਲਾਓ। ਕਿਉਂਕਿ ਮਹਾਰਤ ਇਹ ਸਰਕਾਰ ਦੇ ਸਿਸਟਮ ਦਾ ਜਾਂ ਉਹਨਾਂ ਦੀਆਂ ਯੋਜਨਾਵਾਂ ਦਾ ਜਲੂਸ ਹੁੰਦਾ ਹੈ ਕਿ ਸੇਵਾਦਾਰ ਤੇ ਚੌਕੀਦਾਰ ਦੀਆਂ ਪੋਸਟਾਂ ਨਿਕਲਣ ਤੇ ਉੱਥੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਮਾਸਟਰ ਡਿਗਰੀਆਂ ਵਾਲੇ ਲਾਈਨ 'ਚ ਖੜੇ ਹੋਣ। ਤੇ 34 ਪੋਸਟਾਂ ਸਾਹਮਣੇ ਜੇ 12,000 ਉਮੀਦਵਾਰ ਆ ਰਹੇ ਨੇ, 12,257, ਫਿਰ ਸਰਕਾਰ ਦੇ ਰੁਜ਼ਗਾਰ ਦੇਣ ਦੇ ਪੈਮਾਨਿਆਂ ਦਾ ਵੀ, ਰੁਜ਼ਗਾਰ ਦੇਣ ਦੇ ਵਾਅਦਿਆਂ ਦਾਅਵਿਆਂ ਦਾ ਵੀ ਇਹ ਸਾਰਾ ਇੱਕ ਦ੍ਰਿਸ਼ ਸਾਹਮਣੇ ਆ ਜਾਂਦਾ। ਹੁਣ ਇਹ 12,257 ਦੇ ਵਿੱਚ 2,705 ਗ੍ਰੈਜੂਏਟ ਬੱਚੇ ਸੀਗੇ। ਯੋਗਤਾ 8ਵੀਂ ਪਾਸ ਹੈ ਜੀ। ਆਪਾਂ ਕਹਿੰਦੇ ਕਿ ਅੱਜ ਦੀ ਤਰੀਕ 'ਚ ਹਰ ਬੱਚਾ ਘੱਟੋ ਘੱਟ 12ਵੀਂ ਜ਼ਰੂਰ ਕਰਦਾ। ਮਾਪੇ ਇਸ ਕੋਸ਼ਿਸ਼ ਹੁੰਦੇ ਨੇ ਕਿ ਸਾਡਾ ਨਿਆਣਾ 10ਵੀਂ ਜਾਂ 12ਵੀਂ ਤੱਕ ਕਰਕੇ ਨਿਕਲੇ। ਸੋ ਇਸ ਲਈ ਆਪਾਂ 12ਵੀਂ ਤੱਕ ਵੀ ਕੋਈ ਸਵਾਲ ਨਹੀਂ ਪੈਦਾ ਕਰਦੇ ਕਿ 12ਵੀਂ ਤੱਕ ਵਾਲਿਆਂ ਨੇ ਕਿਉਂ ਅਪਲਾਈ ਕੀਤਾ। ਪਰ 12ਵੀਂ ਤੋਂ ਬਾਅਦ ਵਾਲੇ ਜੇ ਅਪਲਾਈ ਕਰਦੇ ਨੇ, ਇਹਦਾ ਮਤਲਬ ਆਪਣੀ ਪੜ੍ਹਾਈ ਦੇ ਦਮ ਤੇ, ਜਿਹੜੀ ਅੱਜ ਉਹ ਅਗਲਿਆਂ ਨੇ ਸਾਲ ਵੀ ਗਾਲੇ ਨੇ ਤੇ ਪੈਸਾ ਵੀ ਲਾਇਆ, ਤੇ ਫਿਰ ਵੀ ਉਹਨਾਂ ਨੂੰ ਇੱਥੇ ਜੇ ਅਪਲਾਈ ਕਰਨਾ ਪੈ ਰਿਹਾ। ਇਸ ਹਵਾਲੇ ਨਾਲ ਗ੍ਰੈਜੂਏਸ਼ਨ 2,705, 2,700 ਤੋਂ ਵੱਧ ਬੱਚਿਆਂ ਨੇ ਅਪਲਾਈ ਕੀਤਾ ਇਹਨਾਂ 34 ਪੋਸਟਾਂ ਲਈ। ਪੋਸਟ ਗ੍ਰੈਜੂਏਟ 26 ਦੇ ਕਰੀਬ ਸੀਗੇ। ਇਸੇ ਤਰ੍ਹਾਂ ਫਿਰ ਡਿਪਲੋਮਾ ਹੋਲਡਰ 71 ਸੀ। ਇਹਦੇ ਵਿੱਚ ITI ਵਾਲੇ 50 ਜਵਾਕ ਸੀਗੇ ਜੀ। ਇਹਦੇ ਵਿੱਚ MCA ਵਾਲੇ 6 ਜਵਾਕ ਸੀ, MA ਵਾਲੇ 10 ਸੀ, ਮਕੈਨੀਕਲ ਇੰਜੀਨੀਅਰਿੰਗ ਵੀ 3 ਸੀਗੇ। ਫਿਰ 12ਵੀਂ ਵਾਲੇ 5,000 ਤੋਂ ਉੱਪਰ ਸੀ, 5,082। 10ਵੀਂ ਵਾਲੇ 2,491 ਦੇ ਕਰੀਬ ਸੀਗੇ, 2,500 ਦੇ ਨੇੜੇ, ਤੇ 8ਵੀਂ ਵਾਲੇ 84 ਜੀ। ਸੋ ਇਸ 12,257 ਦੇ ਵਿੱਚੋਂ ਕਰੀਬ 861 ਉਮੀਦਵਾਰ ਉਹ ਬਾਹਰ ਹੋ ਗਏ ਜਿਨ੍ਹਾਂ ਦੇ ਦਸਤਾਵੇਜ਼ ਸਹੀ ਨਹੀਂ ਪਾਏ ਗਏ। 868 ਉਹ ਬਾਹਰ ਹੋ ਗਏ ਜਿਨ੍ਹਾਂ ਨੇ ਤੈਅ ਤਰੀਕ ਤੋਂ ਬਾਅਦ ਅਪਲਾਈ ਕੀਤਾ। ਇੰਜ ਜਿਹੜੇ 34 ਪੋਸਟਾਂ ਸਾਹਮਣੇ ਸੇਵਾਦਾਰ ਔਰ ਚੌਕੀਦਾਰ ਲਈ ਜਿਨ੍ਹਾਂ ਦੀ ਐਪਲੀਕੇਸ਼ਨਾਂ ਸਹੀ ਪਾਈਆਂ ਗਈਆਂ, ਜਿਨ੍ਹਾਂ ਦੀ ਇੰਟਰਵਿਊ ਹੋਣੀ ਸੀ, ਉਹਨਾਂ ਦੀ ਗਿਣਤੀ ਬਚੀ 10,528। ਠੀਕ ਹੈ ਜੀ। 10,528 ਦਾ ਮਤਲਬ 34 ਪੋਸਟਾਂ ਦੇ ਹਵਾਲੇ ਨਾਲ 309 ਬੱਚਿਆਂ ਚੋਂ ਇੱਕ ਪੋਸਟ ਮਿਲੂਗੀ। ਇੱਕ ਪੋਸਟ ਪਿੱਛੇ 309 ਦਾਅਵੇਦਾਰ ਖੜੇ ਆ। ਆਹ ਏ ਜੀ ਰੁਜ਼ਗਾਰ ਦਾ ਦ੍ਰਿਸ਼, ਆਹ ਏ ਸਾਡੀ ਵਿੱਦਿਆ ਦਾ ਮੁੱਲ। ਯੂਨੀਵਰਸਿਟੀਆਂ, ਕਾਲਜ ਪ੍ਰਾਈਵੇਟਾਂ ਨੂੰ ਦੇ ਦਿਓ ਮਨਜ਼ੂਰੀ ਤੇ ਉਹ ਮਾਪਿਆਂ ਤੋਂ ਇੱਕ MA ਦਾ ਵਸੂਲ ਲੈਣ 10 ਤੋਂ 15 ਲੱਖ। ਸਹੀ ਗੱਲ, ਸਹੀ ਹੈ। ਤੇ ਉਹ ਤੋਂ ਬਾਅਦ ਇੱਕ ਅਖਬਾਰ 'ਚ ਐਡ ਲੱਗ ਜਾਵੇ ਜੀ 3 ਕਰੋੜ का पैकेज, 5 करोड़ का पैकेज। ਉਹ ਇਹ ਨਹੀਂ ਦੱਸਦੇ ਕਿ ਇੱਕ ਨੂੰ ਮਿਲਿਆ, ਬਾਕੀ 40 ਦਾ ਕੀ ਬਣਿਆ। ਬਾਕੀ 40 ਫਿਰ ਏਦਾਂ ਆਉਂਦੇ ਨੇ ਇਹਨਾਂ ਪੋਸਟਾਂ ਲਈ ਅਪਲਾਈ ਕਰ। ਆਹ ਦ੍ਰਿਸ਼। ਹਾਂਜੀ, ਸਰਕਾਰਾਂ ਨੇ ਇੱਧਰ ਧਿਆਨ ਥੋੜ੍ਹਾ ਕਰਨਾ ਹੈ। ਉਹਦੇ ਤਾਂ ਸਰਕਾਰਾਂ ਜਿਹੜੀਆਂ ਨੇ, ਮੁੱਖ ਮੰਤਰੀ ਸਾਹਿਬ ਨੇ ਜਾਂ ਹੋਰ ਮੀਡੀਆ, ਉਹ ਪਹੁੰਚ ਜਾਣਗੇ ਜਿੱਦੇ 40 ਨੂੰ ਜਾਂ 5-10 ਨੂੰ ਕੋਈ ਸਰਟੀਫਿਕੇਟ ਵੰਡ ਤੇ ਉਹਦੇ 4 ਲੋਕਾਂ ਤੋਂ ਮਾਈਕ 'ਚ ਬੁਲਵਾ ਲੈਣਗੇ, ਚਲੋ ਜੀ ਪੰਜਾਬ ਦੀ ਬੇਰੁਜ਼ਗਾਰੀ ਢਕੇਗੀ। ਜਾਂਦੇ ਜਾਂਦੇ ਗੱਲ ਕਰੀਏ ਪੰਜਾਬ ਦੇ ਇੱਕ ਅਜਿਹੇ ਪਿੰਡ ਦੀ, ਸ਼ਰਮਾ ਜੀ, ਜਿਹਨੇ ਨਸ਼ੇ ਦੇ ਮਾਮਲੇ ਦੇ ਵਿੱਚ ਇੱਕ ਇਤਿਹਾਸਿਕ ਫੈਸਲਾ ਕੀਤਾ ਜੀ, ਇੱਕ ਇਤਿਹਾਸਿਕ ਕਦਮ ਚੁੱਕਿਆ। ਬਿਲਕੁਲ ਪ੍ਰਵੀਨ ਜੀ, ਵੈਸੇ ਤਾਂ ਪੰਜਾਬ ਦੇ ਵਿੱਚ ਕਈ ਪਿੰਡਾਂ ਨੇ ਬੜੇ ਮਾਮਲਿਆਂ 'ਚ ਇਤਿਹਾਸ ਰਚਿਆ, ਪਰ ਅੱਜ ਸਾਰਾ ਹੀ ਪੰਜਾਬ ਨਸ਼ੇ ਨਾਲ ਦੋ ਚਾਰ ਹੋ ਰਿਹਾ। ਔਰ ਸਾਰੀਆਂ ਰਾਜਨੀਤਿਕ ਧਿਰਾਂ, ਲੀਡਰ ਬਲੇਮ ਗੇਮ ਖੇਡ ਰਹੀਆਂ ਨੇ ਇੱਕ ਦੂਏ ਦੇ ਉੱਤੇ, ਮਤਲਬ ਕਿ ਸਿੱਟੇ ਸਿੱਟੋ ਤੇ ਆਪ ਪਰੇ ਹੋ ਜਾਓ। ਹੁਣ ਇਹ ਸਾਰੀ ਸਥਿਤੀ 'ਚ ਪੰਜਾਬ ਹੀ ਦੋ ਚਾਰ ਹੋ ਰਿਹਾ, ਔਰ ਅਜੇ ਵੀ ਪੰਜਾਬ 'ਚ ਨਿੱਤ ਦਿਨ 1 ਤੋਂ 2 ਮੌਤਾਂ ਚਿੱਟੇ ਕਾਰਨ, ਓਵਰਡੋਜ਼ ਕਾਰਨ ਹੋ ਰਹੀਆਂ। ਤੇ ਇੱਧਰ ਪੰਜਾਬ ਸਰਕਾਰ ਕਹਿੰਦੀ ਇਸ ਦਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ, ਤੇ ਉਹ ਹਵਾ 'ਚ ਹੈ, ਉਹ ਇਸ਼ਤਿਹਾਰਬਾਜ਼ੀ 'ਚ ਹੈ, ਉਹ ਕਾਗਜ਼ਾਂ 'ਚ ਹੈ,
ਉਹ ਖਰਚਿਆਂ ਦੇ ਰੂਪ ਚ ਪੈਣਾ, ਹਕੀਕਤ ਚ ਉਹਦਾ ਅਸਰ ਨਹੀਂ ਦਿਖਣਾ। ਹਕੀਕਤ ਚ ਤਾਂ ਇਦਾਂ ਕੁਝ ਕਰਨਾ ਪਊਗਾ। ਮੋਗਾ ਜ਼ਿਲ੍ਹੇ ਦਾ ਪਿੰਡ ਹੈ ਜੀ ਰਣ ਸਿੰਘ ਕਲਾਂ। ਜੀ ਰਣ ਸਿੰਘ ਕਲਾਂ ਦੇ ਵਿੱਚ 700 ਕੁ ਪਰਿਵਾਰ ਵਸਦੇ ਨੇ ਤੇ 2700 ਤੋਂ ਵੱਧ ਦੀ ਆਬਾਦੀ ਹੈ, 2715 ਕੁ ਦੀ ਆਬਾਦੀ ਹੈ। ਠੀਕ ਹੈ। ਤੇ ਇਹ ਪਿੰਡ ਕਹਿੰਦੇ 97% ਪਹਿਲਾਂ ਹੀ ਨਸ਼ਾ ਮੁਕਤ ਹੈ। ਮਤਲਬ ਇਹ ਪਿੰਡ ਦੀ ਹੱਦ ਦੇ ਅੰਦਰ, ਇਹਦੀ ਫਿਰਨੀ ਦੇ ਅੰਦਰ, ਇਹਦੇ ਦਾਇਰੇ ਦੇ ਅੰਦਰ, ਜ਼ਮੀਨੀ ਦਾਇਰੇ ਦੇ ਅੰਦਰ ਕਿਤੇ ਵੀ ਕੋਈ ਠੇਕਾ ਵੀ ਨਹੀਂ ਹੈ। ਠੀਕ ਹੈ। ਇਹ ਪੰਚਾਇਤ ਦਾ ਫੈਸਲਾ ਹੁੰਦਾ, ਜੋ ਚਾਹਵੇ ਤਾਂ ਨਹੀਂ ਖੁੱਲਣ ਦੇ ਸਕਦੀ। ਸੋ ਪਰ ਆਪਾਂ ਸਭ ਨੂੰ ਪਤਾ ਹੈ ਕਿ ਫਿਰ ਵੀ ਪਿੰਡਾਂ 'ਚ ਪੀਣ ਖਾਣ ਦਾ ਕੰਮ ਚੱਲਦਾ ਰਹਿੰਦਾ ਹੈ, ਜਾਂ ਉਹਦੇ ਨਾਲੋਂ ਵੀ ਜਿਹੜਾ ਅੱਜ ਕੱਲ੍ਹ ਸਿੰਥੈਟਿਕ ਔਰ ਡਰੱਗ ਨਸ਼ਾ ਹੈ, ਇਹਨੂੰ ਉਦਾਹਰਨ ਨਸ਼ਾ ਮੰਨ ਕੇ ਜ਼ਿਆਦਾ ਲੜਾਈ ਦਾ ਪਹਿਲੂ ਮਜ਼ਬੂਤ ਹੋ ਰਿਹਾ। ਸੋ ਉਸ ਦੇ ਉੱਤੇ ਇਸ ਪਿੰਡ ਨੇ ਕੰਮ ਕਰਦਿਆਂ ਕਿਹਾ ਵੀ ਕਿ ਬੇਸ਼ੱਕ ਆਪਣਾ ਪਿੰਡ ਇਸ ਮਾਮਲਿਆਂ ਤੋਂ ਬਹੁਤ ਦੂਰ ਹੈ, ਪਰ ਫਿਰ ਵੀ ਸਿੰਥੈਟਿਕ ਨਸ਼ਾ, ਗੋਲੀ ਕੈਪਸੂਲ ਨਸ਼ਾ, ਔਰ ਉਮੀਦ ਕੀਤੀ ਜਾ ਰਹੀ ਕਿ ਇਸ ਪਿੰਡ 'ਚ ਚਿੱਟੇ ਦਾ ਆਦੀ ਕੋਈ ਨਹੀਂ ਹੈ, ਮੈਂ ਪਹਿਲਾਂ ਦੱਸਿਆ। ਪਰ ਆ ਜਿਹੜੇ ਹੋਰ ਤਰ੍ਹਾਂ ਦੇ ਨਸ਼ੇ ਕੁਝ ਹੈਗੇ, ਹੋ ਸਕਦਾ ਕਿ ਉਹਨਾਂ 'ਚ ਕੁਝ ਬੰਦੇ, ਕਿਉਂਕਿ ਪਿੰਡ ਇੱਕ ਅਜਿਹੀ ਸ਼ਾਖਾ ਹੈ ਜਿੱਥੇ ਹਰ ਬੰਦੇ ਨੂੰ ਹਰ ਬੰਦੇ ਬਾਰੇ ਪਤਾ ਹੁੰਦਾ। ਸਹੀ ਗੱਲ ਹੈ। ਚਾਹੇ ਬੰਦਾ ਘਰ 'ਚ ਵੜ ਕੇ ਕੁਛ ਕਰੇ ਤੇ ਚਾਹੇ ਘਰ ਦੇ ਬਾਹਰ ਕਰੇ। ਬੰਦਿਆਂ ਨਾਲੋਂ ਵੀ ਵੱਧ ਬੀਬੀਆਂ ਨੂੰ ਪੂਰੀ ਜਾਣਕਾਰੀ ਹੁੰਦੀ ਹੈ ਪਿੰਡ 'ਚ ਕਿ ਕਿੱਥੋਂ ਆਉਂਦਾ ਹੈ ਬੰਦਾ, ਕਿੱਥੇ ਜਾਂਦਾ ਹੈ, ਕੌਣ ਦੇ ਕੇ ਜਾਂਦਾ ਹੈ, ਕੌਣ ਖਾਂਦਾ ਹੈ, ਕਿਹੜਾ ਖਾਂਦਾ ਹੈ, ਕੀ ਖਾਂਦਾ ਹੈ, ਸਾਰੀ ਜਾਣਕਾਰੀ ਹੁੰਦੀ ਹੈ। ਬਸ਼ਰਤੇ ਜੇ ਘਰ ਦੇ ਮੋਢੀਆਂ ਤੋਂ ਜਾਂ ਘਰ ਦੇ ਆਪਣੇ ਮੈਂਬਰਾਂ ਤੋਂ ਬੀਬੀਆਂ ਨਾ ਲੁਕਾਉਣ ਗੱਲਾਂ, ਫਿਰ ਤਾਂ ਕਿੰਨਾ ਕੁਝ ਸਮਾਂ ਸਹਿੰਦਿਆਂ ਵੀ ਬਹਾਲ ਹੋ ਜਾਵੇ। ਸੋ ਇਸ ਲਈ ਇਸ ਪਿੰਡ ਨੇ ਇੱਕ ਉਦਮ ਕੀਤਾ, ਪੰਚਾਇਤ ਨੇ ਇੱਕ ਫੈਸਲਾ ਕੀਤਾ ਕਿ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੂਗਾ ਉਹ ਆਪਣਾ ਨਾਂ ਰਜਿਸਟ੍ਰੇਸ਼ਨ ਕਰਾਵੇ ਕਿ ਮੈਂ ਨਸ਼ਾ ਛੱਡ ਰਿਹਾ ਜੀ, ਜਿਹੋ ਜਿਹਾ ਵੀ ਤੁਸੀਂ ਕਰਦੇ ਹੋ ਉਹਦੇ ਹਵਾਲੇ ਨਾਲ। ਫਿਰ ਤੁਹਾਨੂੰ ਪੰਚਾਇਤ 11,000 ਰੁਪਈਏ ਨਾਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰੂਗੀ। ਜਿਹੜੇ ਬੰਦੇ 1 ਮਈ ਤੋਂ ਲੈ ਕੇ 31 ਮਈ ਤੱਕ ਨਸ਼ਾ ਛੱਡਣ ਲਈ ਆਪਣੇ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਕਰਾਉਣਗੇ, ਉਹਨਾਂ ਨੂੰ 6 ਜੂਨ ਨੂੰ ਪਿੰਡ 'ਚ ਸਨਮਾਨਿਤ ਕੀਤਾ ਜਾਊਗਾ 11,000 ਰੁਪਈਆ ਤੇ ਸਰਟੀਫਿਕੇਟ ਦੇ ਕੇ। ਠੀਕ ਹੈ। ਇਹ 1 ਮਈ ਤੋਂ 31 ਮਈ ਤੱਕ ਦਾ ਪੀਰੀਅਡ ਹੈ। ਮਤਲਬ ਤੁਰੰਤ, ਇਹਦਾ ਮਤਲਬ ਇਹ ਪਿੱਛੇ ਤੋਂ ਯੋਜਨਾ ਚੱਲੀ ਆਉਂਦੀ ਹੈ, ਖਬਰ ਆਪਾਂ ਅੱਜ ਗੱਲ ਕਰ ਰਹੇ ਹਾਂ। ਫਿਰ ਉਹ ਕਹਿੰਦੇ ਕਿ ਜਿਹੜੇ 1 ਜੂਨ ਤੋਂ ਲੈ ਕੇ 31 ਜੁਲਾਈ ਤੱਕ, ਮਤਲਬ ਜੂਨ ਪੂਰਾ, ਜੁਲਾਈ ਪੂਰਾ, 2 ਮਹੀਨੇ ਦੇ ਤੇ ਜਿਹੜੇ 2 ਮਹੀਨਿਆਂ ਲਈ ਰਜਿਸਟ੍ਰੇਸ਼ਨ ਕਰਾਉਣਗੇ ਕਿ ਅਸੀਂ ਇਹਨਾਂ ਮਹੀਨਿਆਂ 'ਚ ਛੱਡ ਦਾਂਗੇ ਜੀ, ਮਤਲਬ ਸਮਾਂ ਲੈਣਾ ਹੁੰਦਾ, ਕਈ ਵਾਰ ਕਹਿੰਦਾ ਹੌਲੀ ਹੌਲੀ ਛੱਡ ਹੋਊਗਾ ਜੀ, ਇੱਕਦਮ ਨਹੀਂ। ਉਹਨਾਂ ਲਈ ਫਿਰ 5100 ਰੁਪਈਆ ਤੇ ਸਰਟੀਫਿਕੇਟ ਦਾ ਇਨਾਮ ਫਿਰ ਉਸ 31 ਜੁਲਾਈ ਤੋਂ ਬਾਅਦ ਸਮਾਗਮ ਹੋਊਗਾ। ਫਿਰ ਤੀਜਾ, ਜੇ ਕੋਈ ਕਹੇ ਕਿ ਮੈਂ 1 ਅਗਸਤ ਤੋਂ ਲੈ ਕੇ 31 ਸਤੰਬਰ ਤੱਕ ਜਾ ਕੇ 30 ਸਤੰਬਰ ਤੱਕ ਜਾ ਕੇ ਛੱਡੂਗਾ, ਹੈ ਨਾ, ਤੇ ਫਿਰ ਉਹਦੇ ਲਈ ਕਹਿੰਦੇ 1100, ਕਿ ਜੇ ਬੰਦਾ 4 ਮਹੀਨੇ ਲੈਂਦਾ ਹੈ, 6 ਮਹੀਨੇ ਲੈਂਦਾ ਹੈ, ਫਿਰ ਉਹਦੇ ਲਈ 1100 ਦੇ ਸਰਟੀਫਿਕੇਟ। ਪਰ ਇਹ ਸਨਮਾਨ ਲੈਣ ਤੋਂ ਬਾਅਦ ਜੇ ਉਹ ਕੋਈ ਪਰਿਵਾਰ ਨਸ਼ਾ ਕਰਦਾ, ਫਿਰ ਪਿੰਡ ਉਹਨਾਂ ਦਾ ਬਾਈਕਾਟ ਕਰੂਗਾ। ਠੀਕ ਹੈ। ਤੇ ਕਹਿੰਦੇ ਉਹਦੇ ਤੇ ਵੀ ਨਜ਼ਰ ਰੱਖੀ ਜਾਊਗੀ। ਸੋ ਇਸ ਲਈ ਆਪਾਂ ਪਹਿਲਾਂ ਵੀ ਨਸ਼ੇ ਦੇ ਬਾਰੇ ਨਾਲ ਗੱਲ ਕਰਦੇ ਰਹੇ ਹਾਂ ਕਿ ਨਸ਼ਾ ਜਿਹੜੇ ਕਰਨ ਵਾਲਿਆਂ ਨੂੰ ਤੁਸੀਂ ਫੜਦੇ ਹੋ, ਇਹ ਕਹਿ ਕੇ ਤਸਕਰ ਫੜ ਲਏ, ਉਹ ਜ਼ਮਾਨਤ ਤੇ ਮਹੀਨੇ ਖੰਡ ਦੇ ਵਿੱਚ ਬਾਹਰ ਆ ਜਾਂਦੇ ਨੇ। ਬਾਹਰ ਆ ਕੇ ਕਰਦੇ ਕੀ ਨੇ, ਮੁੜ ਕੇ ਤੁਸੀਂ ਉਹਨਾਂ ਦਾ ਹਾਲ ਵੀ ਨਹੀਂ ਪੁੱਛਦੇ। ਜਾਂ ਤਾਂ ਤਸਕਰਾਂ ਵਾਂਗ ਵੀ ਟਰੀਟ ਕਰਕੇ ਤੁਸੀਂ ਉਹਨਾਂ ਨੂੰ ਸੰਭਾਲਿਆ ਹੁੰਦਾ ਤਾਂ ਵੀ, ਪਰ ਉਹ ਅਸਲ 'ਚ ਤਸਕਰ ਨਹੀਂ ਹੁੰਦੇ, ਉਹ ਆਦੀ ਹੁੰਦੇ ਨੇ। ਬਹੁ ਗਿਣਤੀ 100 'ਚ 98 ਬੰਦੇ ਅਜਿਹੇ ਹੀ ਫੜੇ ਜਾਂਦੇ ਨੇ। ਤੇ ਇਸ ਲਈ ਉਹਨਾਂ ਨੂੰ ਦਰੁਸਤ ਕਰਨ ਲਈ, ਉਹਨਾਂ ਨੂੰ ਸੁਧਾਰਨ ਦੇ ਲਈ ਸਰਕਾਰ ਕੋਲ ਧਰਾਤਲ ਤੇ ਕੋਈ ਯੋਜਨਾ ਨਹੀਂ ਹੈ। ਉਹ ਫਿਰ ਰਣ ਸਿੰਘ ਕਲਾਂ ਵਰਗੇ ਪਿੰਡ ਪੱਧਰ ਤੇ ਕੋਈ ਯੋਜਨਾ ਬਣਾਉਣੀ ਪੈਣੀ। ਔਰ ਜੇ ਪਿੰਡ ਤੈਅ ਕਰ ਲਵੇ ਕਿ ਮੈਂ ਆਪਣੇ ਪਿੰਡ ਦੇ ਵਿੱਚ, ਵਾਰਡ ਤੈਅ ਕਰ ਲਵੇ ਮੈਂ ਆਪਣੇ ਵਾਰਡ ਦੇ ਵਿੱਚ, ਥਾਣਾ ਤੈਅ ਕਰ ਲਵੇ ਮੈਂ ਆਪਣੇ ਥਾਣੇ ਦੀ ਹਦੂਦ ਦੇ ਵਿੱਚ, DC ਤੈਅ ਕਰ ਲਵੇ ਮੈਂ ਜ਼ਿਲ੍ਹੇ 'ਚ, MLA ਤੈਅ ਕਰ ਲਵੇ ਮੈਂ ਆਪਣੇ ਹਲਕੇ 'ਚ, ਤਾਂ ਮਜ਼ਾਲ ਆ ਨਸ਼ਾ। ਪਰ ਤੁਸੀਂ ਤੈਅ ਤਾਂ ਕਰੋ, ਤੁਸੀਂ ਤਾਂ ਵੋਟਾਂ ਤੈਅ ਕਰਦੇ ਹੋ, ਮਸਲੇ ਹੱਲ ਕਰਨੇ ਥੋੜਾ ਤੈਅ ਕਰਦੇ ਹੋ। ਸਹੀ ਗੱਲ ਹੈ ਜੀ, ਬਿਲਕੁਲ। ਕਿੰਨੇ ਲੋਕ ਹੋਣਗੇ ਜਿਨ੍ਹਾਂ ਨੇ ਤਸਕਰਾਂ ਦੇ ਬਾਰੇ ਜਾਣਕਾਰੀਆਂ ਦਿੱਤੀਆਂ ਤੇ ਬਾਅਦ 'ਚ ਉਹਨਾਂ ਦੀਆਂ ਲੱਤਾਂ ਤੋੜਤੀਆਂ ਤੇ ਉੱਥੇ ਕੋਈ ਬੋੜਿਆ ਨਹੀਂ, ਨਾ ਕੋਈ MLA, ਨਾ ਕੋਈ ਮੰਤਰੀ, ਨਾ ਕੋਈ ਵਿਧਾਇਕ, ਨਾ ਕੋਈ ਪੁਲਿਸ ਅਫਸਰ। ਕਿੰਨੇ ਲੋਕ ਨੇ। ਆ ਪ੍ਰਵਿੰਦਰ ਝੋਟੇ ਦੇ ਮਾਮਲੇ ਦੇ ਵਿੱਚ ਮਾਨਸਾ ਦੇ ਕਿੰਨੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਬੀਬੀਆਂ ਰਾਖੀ ਰੱਖਦੀਆਂ ਰਹੀਆਂ, ਉਦੋਂ ਯੁੱਧ ਨਸ਼ੇ ਵਿਰੁੱਧ ਨਹੀਂ ਹੋਇਆ। ਜੇ ਕੋਈ 7-8 ਘਟਨਾਵਾਂ, 10 ਘਟਨਾਵਾਂ ਦੇ ਵਿੱਚ ਪੂਰੇ ਪੰਜਾਬ 'ਚ ਕੋਈ ਮਿਸਾਲੀ ਕਾਰਵਾਈ ਹੋਈ ਹੁੰਦੀ, ਇੰਨਾ ਯੁੱਧ ਤਾਂ ਤੁਹਾਨੂੰ ਕਰਨਾ ਹੀ ਨਹੀਂ ਸੀ ਪੈਣਾ। ਬਿਲਕੁਲ ਜੀ। ਸ਼ਰਮਾ ਜੀ, ਖਬਰਾਂ ਦਾ ਸਮਾਂ ਆਪਣਾ ਇੱਥੇ ਹੀ ਸਮਾਪਤ ਹੈ ਜੀ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।